इस बार संगरूर वाली जिहड़ी चोण आ वो बादल दल ये दस्सण लई लड़ रहा वा भी असीं तां जेल੍ਹਾਂ 'ਚ नज़रबंद सिखां दी रिहाई भालदे आ मंगदे आ। देखो जी असीं तां भाई बलवंत सिंह राजोआणा जेल੍ਹ 'ਚ ने ते उन्हां नूं छुडाउण लई किड्डा यतन कर रहे हैं। बीबी कमलदीप कौर नूं चोण मैदान विच उतारिया पर मान साहब नहीं तां मतलब रिहाइयां चाहुंदे, वो अड़िक्का बने होए। बादल दल पूरा जोर ला के दस रहा कि देखो जी किन्ने माड़े ने मान दल वाले ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਹਰਾਉਣ ਦੇ ਲਈ ਕਿਵੇਂ ਜੀ ਇਹਨਾਂ ਨੇ ਮਾਨ ਦਲ ਨੇ ਚੋਣ ਲੜਨੀ ਸ਼ੁਰੂ ਕੀਤੀ ਹੋਈ। ਜਦੋਂ ਇਹੀ ਕੰਮ ਆਪ ਕੀਤਾ ਸੀ 2014 ਦੇ ਵਿੱਚ ਦੀਪ ਇੰਦਰ ਸਿੰਘ ਢਿੱਲੋਂ ਨੂੰ ਬੀਬੀ ਕਮਲਦੀਪ ਕੌਰ ਦੇ ਖਿਲਾਫ ਖਿਲਾਰਿਆ ਸੀ, ਉਦੋਂ ਪਤਾ ਨਹੀਂ ਕਿਉਂ ਬਾਦਲ ਸਾਹਿਬ ਨੂੰ ਜਾਂ ਬਾਦਲ ਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਇਹ ਚੀਜ਼ਾਂ ਭੁੱਲੀਆਂ ਹੋਈਆਂ ਸੀਗੀਆਂ। ਜਦੋਂ 2014 ਦੇ ਵਿੱਚ ਬੀਬੀ ਕਮਲਦੀਪ ਕੌਰ ਨੇ ਚੋਣ ਲੜੀ ਸੀ, ਉਸ ਮੌਕੇ 15,313 ਵੋਟਾਂ ਪਟਿਆਲੇ ਤੋਂ ਮਿਲੀਆਂ ਸੀਗੀਆਂ ਤੇ ਜ਼ਮਾਨਤ ਜ਼ਬਤ ਹੋਈ ਸੀ। ਬਾਦਲ ਦਲ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਿਹਾ ਲੋਕਾਂ ਨੂੰ ਮਾਨ ਸਾਹਿਬ, ਮਾਨ ਦਲ ਅਤੇ ਹੋਰ ਪੰਥਕ ਲੋਕਾਂ ਦੇ ਖਿਲਾਫ ਭੜਕਾਉਣ ਵਿੱਚ। ਅਸੀਂ ਬਰਗਾੜੀ ਕੀਤੀ, ਬਰਗਾੜੀ ਕਾਂਡ, ਅਸੀਂ ਬੇਅਦਬੀਆਂ ਦੇ ਦੋਸ਼ੀਆਂ ਦੀ ਸੁਰੱਖਿਆ ਕੀਤੀ, ਅਸੀਂ ਬਾਈਬਲ ਕਲਾਂ 'ਚ ਗੋਲੀ ਚਲਾਈ, ਅਸੀਂ ਬਹੁਤ ਕੁਝ ਕੀਤਾ ਕਹਿੰਦੇ। ਪਰ ਜਿਵੇਂ ਅਸੀਂ ਮਾੜੇ ਆ ਇੰਨੇ ਮਾੜੇ ਆ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਪੰਥ, ਜਿਨ੍ਹਾਂ ਦਾ ਪੰਥ ਅਤੇ ਪੰਜਾਬ ਨਾਲ ਰਿਸ਼ਤਾ ਜਿਹੜਾ ਹਮੇਸ਼ਾ ਹੀ ਸ਼ੱਕੀ, ਵਿਰੋਧੀ ਜਾਂ ਨਫ਼ਰਤ ਵਾਲਾ ਪੁੱਠਾ ਰਿਸ਼ਤਾ ਜਿਨ੍ਹਾਂ ਦਾ ਹੁੰਦਾ, ਉਹਨਾਂ ਨੂੰ ਫਿਰ ਚਾਅ ਚੜ੍ਹਦਾ ਵੀ ਜੇ ਪੰਥਕ ਤੇ ਖਾਲਿਸਤਾਨੀ ਲੜ ਲੜ ਕੇ ਮਰਦੇ ਆ ਵਧੀਆ ਆਪਣਾ ਦਾ ਲੱਗ ਜੂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਰੂਰ ਲੋਕ ਸਭਾ ਚੋਣ ਦੇ ਬਾਰੇ ਆਪਾਂ ਚਰਚਾ ਕੀਤੀ ਸੀ ਕੱਲ, ਤੇ ਜਿਉਂ-ਜਿਉਂ ਮੈਦਾਨ ਭਖ ਰਿਹਾ ਤਿਉਂ-ਤਿਉਂ ਚਰਚਾ ਜਿਹੜੀ ਹੈਗੀ ਆ ਹੋਰ ਜ਼ਿਆਦਾ ਤਿੱਖੀ, ਸਪਸ਼ਟ ਹੁੰਦੀ ਜਾ ਰਹੀ। ਆਮ ਲੋਕਾਂ ਨੂੰ ਇਹ ਲੱਗ ਰਿਹਾ ਕਿ ਇਸ ਵਾਰ ਸੰਗਰੂਰ ਵਾਲੀ ਜਿਹੜੀ ਚੋਣ ਆ ਉਹ ਬਾਦਲ ਦਲ ਇਹ ਦੱਸਣ ਲਈ ਲੜ ਰਿਹਾ ਵਾ ਵੀ ਅਸੀਂ ਤਾਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਭਾਲਦੇ ਆ ਮੰਗਦੇ ਆ। ਦੇਖੋ ਜੀ ਅਸੀਂ ਤਾਂ ਭਾਈ ਬਲਵੰਤ ਸਿੰਘ ਰਾਜੋਆਣਾ ਜੇਲ੍ਹ 'ਚ ਨੇ ਤੇ ਉਹਨਾਂ ਨੂੰ ਛੁਡਾਉਣ ਲਈ ਕਿੱਡਾ ਯਤਨ ਕਰ ਰਹੇ ਆ। ਬੀਬੀ ਕਮਲਦੀਪ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਪਰ ਮਾਨ ਸਾਹਿਬ ਨਹੀਂ ਤਾਂ ਮਤਲਬ ਰਿਹਾਈਆਂ ਚਾਹੁੰਦੇ, ਉਹ ਅੜਿੱਕਾ ਬਣੇ ਹੋਏ। ਤੇ ਇਹ ਗੱਲ ਬੜੀ ਸਕੀਮ ਜੀ ਦੇ ਨਾਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬੀਬਾ ਕਮਲਦੀਪ ਕੌਰ ਨੂੰ ਨਾਲ ਖੜਾ ਕਰਕੇ ਸੰਗਰੂਰ ਦੇ ਵਿੱਚ ਲੋਕਾਂ ਨੂੰ ਦੱਸ ਰਹੇ। ਹਾਸਾ ਇਸ ਗੱਲ ਦਾ ਆਉਂਦਾ ਬਈ ਕੁਝ ਅਰਸਾ ਪਹਿਲਾਂ 2014 ਦੇ ਵਿੱਚ ਪਟਿਆਲੇ ਜਦੋਂ ਚੋਣਾਂ ਹੋਈਆਂ, ਉਸ ਮੌਕੇ ਉਹਨਾਂ ਚੋਣਾਂ ਦੇ ਹਿਸਾਬ ਦੇ ਨਾਲ ਜੇ ਅੱਜ ਚਰਚਾ ਕਰੀਏ ਤਾਂ ਬੀਬਾ ਕਮਲਦੀਪ ਕੌਰ ਨੇ ਉਦੋਂ ਚੋਣ ਲੜੀ ਸੀਗੀ ਤੇ ਬੀਬਾ ਕਮਲਦੀਪ ਕੌਰ ਜਿਹੜੀ ਇਸ ਵੇਲੇ ਸੰਗਰੂਰ ਤੋਂ ਬਾਦਲ ਦਲ ਦੀ ਉਮੀਦਵਾਰ ਆ, ਇਹਦੇ ਖਿਲਾਫ ਉਸ ਮੌਕੇ ਬਾਦਲ ਸਾਹਿਬ ਨੇ ਦੀਪ ਇੰਦਰ ਸਿੰਘ ਢਿੱਲੋਂ ਨਾਂ ਦਾ ਉਮੀਦਵਾਰ ਜਿਹੜਾ ਸੀ ਉਹ ਚੋਣ ਮੈਦਾਨ 'ਚ ਉਤਾਰਿਆ ਸੀ। ਇਹ ਗੱਲ ਆਪਾਂ ਕਿਉਂ ਕਰ ਰਹੇ ਹਾਂ? ਭਲਾ ਇਸ ਕਰਕੇ ਕਰ ਰਹੇ ਹਾਂ ਕਿ ਅੱਜ ਤਾਂ ਬਾਦਲ ਦਲ ਪੂਰਾ ਜ਼ੋਰ ਲਾ ਕੇ ਦੱਸ ਰਿਹਾ ਕਿ ਦੇਖੋ ਜੀ ਕਿੰਨੇ ਮਾੜੇ ਨੇ ਮਾਨ ਦਲ ਵਾਲੇ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ, ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਭੈਣ ਨੂੰ, ਸ਼ਹੀਦ ਬੀਬੀ ਅਮਨਦੀਪ ਕੌਰ ਦੀ ਭੈਣ ਨੂੰ ਹਰਾਉਣ ਦੇ ਲਈ ਕਿਵੇਂ ਜੀ ਇਹਨਾਂ ਨੇ ਮਾਨ ਦਲ ਨੇ ਚੋਣ ਲੜਨੀ ਸ਼ੁਰੂ ਕੀਤੀ ਹੋਈ। ਅੱਜ ਤਾਂ ਇਹ ਦੱਸ ਰਹੇ ਨੇ। ਪਰ ਜਦੋਂ ਇਹੀ ਕੰਮ ਆਪ ਕੀਤਾ ਸੀ 2014 ਦੇ ਵਿੱਚ ਦੀਪ ਇੰਦਰ ਸਿੰਘ ਢਿੱਲੋਂ ਨੂੰ ਬੀਬੀ ਕਮਲਦੀਪ ਕੌਰ ਦੇ ਖਿਲਾਫ ਖਿਲਾਰਿਆ ਸੀ, ਉਦੋਂ ਪਤਾ ਨਹੀਂ ਕਿਉਂ ਬਾਦਲ ਸਾਹਿਬ ਨੂੰ ਜਾਂ ਬਾਦਲ ਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਇਹ ਚੀਜ਼ਾਂ ਭੁੱਲੀਆਂ ਹੋਈਆਂ ਸੀਗੀਆਂ ਕਿ ਬੀਬੀ ਕਮਲਦੀਪ ਕੌਰ ਜਿਹਦੇ ਖਿਲਾਫ ਅਸੀਂ ਪਟਿਆਲੇ ਤੋਂ ਬਗੈਰ ਲੋੜ ਤੋਂ ਉਮੀਦਵਾਰ ਉਤਾਰ ਰਹੇ ਹਾਂ, ਵੀ ਇਹ ਤਾਂ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਭੈਣ ਹੈ, ਸ਼ਹੀਦ ਬੀਬੀ ਅਮਨਦੀਪ ਕੌਰ ਦੀ ਭੈਣ ਆ,
ਤੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਉਹ ਇਹਦਾ ਭਰਾ ਬਣਿਆ ਧਰਮ ਦਾ, ਤੇ ਉਹ ਵਿਚਾਰਾ ਜੇਲ੍ਹ 'ਚ ਬੈਠਾ। ਉਦਣ ਇਹ ਗੱਲਾਂ ਚੇਤੇ ਨਹੀਂ ਆਈ। ਉਹੀ ਕੰਮ ਜੇਕਰ ਬਾਦਲ ਦਲ ਕਰੇ ਤਾਂ ਕਹਿੰਦੇ ਬਹੁਤ ਵਧੀਆ, ਤੇ ਜੇ ਕੋਈ ਹੋਰ ਕਰ ਬੈਠੇ ਫਿਰ ਕਹਿੰਦੇ ਗੁਨਾਹ ਹੋ ਗਿਆ, ਪਾਪ ਹੋ। ਸੋ ਜਦੋਂ 2014 ਦੇ ਵਿੱਚ ਬੀਬੀ ਕਮਲਦੀਪ ਕੌਰ ਨੇ ਚੋਣ ਲੜੀ ਸੀ, ਉਸ ਮੌਕੇ 15,313 ਵੋਟਾਂ ਪਟਿਆਲੇ ਤੋਂ ਮਿਲੀਆਂ ਸੀਗੀਆਂ ਤੇ ਜ਼ਮਾਨਤ ਜ਼ਬਤ ਹੋਈ ਸੀ। ਤੇ ਉਸ ਮੌਕੇ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਡਾਕਟਰ ਧਰਮਵੀਰ ਗਾਂਧੀ, ਉਹ ਉਸ ਮੌਕੇ ਇਹ ਇਲੈਕਸ਼ਨ ਜਿਹੜੇ ਸੀ ਜਿੱਤ ਗਏ ਸੀ। ਸੋ ਇਹ ਗੱਲ ਦੱਸਣ ਦਾ ਸਾਡਾ ਭਾਵ ਕੇਵਲ ਇੰਨਾ ਕਾ ਕਿ ਇਸ ਚੋਣ ਦੇ ਮੌਕੇ ਬਾਦਲ ਦਲ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਿਹਾ ਲੋਕਾਂ ਨੂੰ ਮਾਨ ਸਾਹਿਬ, ਮਾਨ ਦਲ ਅਤੇ ਹੋਰ ਪੰਥਕ ਲੋਕਾਂ ਦੇ ਖਿਲਾਫ ਭੜਕਾਉਣ ਵਿੱਚ, ਕਿ ਇਹ ਬਹੁਤ ਮਾੜੇ। ਮਤਲਬ ਇਹ ਆ ਕਿ ਦੇਖੋ ਜੀ, ਅਸੀਂ ਬਰਗਾੜੀ ਕੀਤੀ, ਬਰਗਾੜੀ ਕਾਂਡ, ਅਸੀਂ ਬੇਅਦਬੀਆਂ ਦੇ ਦੋਸ਼ੀਆਂ ਦੀ ਸੁਰੱਖਿਆ ਕੀਤੀ, ਅਸੀਂ ਬਾਈਬਲ ਕਲਾਂ 'ਚ ਗੋਲੀ ਚਲਾਈ, ਅਸੀਂ ਬਹੁਤ ਕੁਝ ਕੀਤਾ ਕਹਿੰਦੇ। ਪਰ ਜਿਵੇਂ ਅਸੀਂ ਮਾੜੇ ਆ, ਇੰਨੇ ਮਾੜੇ ਆ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਪੰਥਕ। ਇਹ ਗੱਲ ਦਿਖਾਉਣ ਦੇ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਆ ਤੇ ਸਾਫ਼ ਦਿਖਦਾ ਕਿ ਪੰਥਕ ਜਿਹੜਾ ਵੋਟ ਬੈਂਕ ਆ ਸਿੱਖਾਂ ਦਾ ਉਸ ਹਲਕੇ ਦੇ ਵਿੱਚ, ਉਹ ਬਰਾਬਰ ਵੰਡਿਆ ਜਾਣਾ। ਬਾਦਲ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਨੇ ਮਾਨ ਸਾਹਿਬ ਨੂੰ ਹਰਾ ਦੇਣਾ, ਤੇ ਮਾਨ ਸਾਹਿਬ ਨੂੰ ਜਿਹੜਾ ਹੈਗਾ ਮਾਨ ਦਲ ਦੀ ਜਿਹੜੀ ਵੋਟ ਆ ਜਦੋਂ ਉਹ ਘਟ ਗਈ, ਤੇ ਮਾਨ ਸਾਹਿਬ ਦੀ ਹਾਰ ਨੇ ਬੀਬੀ ਕਮਲਦੀਪ ਕੌਰ ਨੂੰ ਹਰਾ ਦੇਣਾ। ਸੱਪ ਨੂੰ ਸੱਪ ਲੜੇ, ਜ਼ਹਿਰ ਕਿਹਨੂੰ ਚੜੇ। ਆ ਜਿਹੜਾ ਵੋਟਾਂ ਦਾ ਝੰਡੂ ਝੇੜਾ, ਇਹ ਬੜਾ ਖਤਰਨਾਕ। ਇਸ ਕਰਕੇ ਹੀ ਸਾਡੇ ਵਰਗਿਆਂ ਨੂੰ ਕਦੇ ਕਦੇ ਲੱਗਦਾ ਕਿ ਜਿਨ੍ਹਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਉਹ ਸਹੀ ਨਿਕਲੇ, ਕਿਉਂਕਿ ਉਦੋਂ ਵੀ 1991-92 ਵਾਲੀਆਂ ਵੋਟਾਂ ਮੌਕੇ ਹਰ ਸੀਟ ਉੱਤੋਂ ਹਰੇਕ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰ ਦੇ ਮੈਂਬਰ ਨੂੰ ਲੱਗਦਾ ਸੀ ਕਿ ਐਤਕੀ ਤਾਂ MLA ਬਣੇ ਪਏ ਆ, ਕਿਉਂਕਿ 1999 ਵਾਲੀਆਂ ਚੋਣਾਂ ਨੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਤੀ ਸੀ ਕਿ ਆਪਾਂ ਬੜੇ ਸੌਖੇ MP ਬਣ ਸਕਦੇ। ਉਸ ਮੌਕੇ ਦਿੱਲੀ ਦਰਬਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਇੰਨਾ ਕੁ ਜ਼ਿਆਦਾ ਰੋਸ ਸੀਗਾ ਸਿੱਖ ਮਨਾਂ ਦੇ ਵਿੱਚ ਕਿ ਸਿੱਖਾਂ ਦੇ ਪੰਜਾਬ ਦੇ ਹਰ ਇੱਕ ਬੰਦੇ ਨੇ ਇਹ ਮਿਥਿਆ ਹੋਇਆ ਸੀ ਕਿ ਜਿਹੜਾ ਵੀ ਸਿੱਖ ਸੰਘਰਸ਼ ਨਾਲ ਸੰਬੰਧਿਤ ਧਿਰਾਂ ਦੇ ਨੁਮਾਇੰਦੇ ਵਜੋਂ ਚੋਣ ਮੈਦਾਨ ਵਿੱਚ ਹੋਊਗਾ ਉਹਨੂੰ ਵੋਟ ਪਾਉਣੀ ਹੈ ਤੇ ਕਾਮਯਾਬ ਹੋਇਆ ਵੀ ਇਦਾਂ ਹੀ। ਹਰ ਹਲਕੇ ਦੇ ਵਿੱਚ ਲੋਕਾਂ ਨੇ 1999 ਦੇ ਵਿੱਚ ਇਹ ਨਹੀਂ ਦੇਖਿਆ, ਉਹ ਕਾਂਗਰਸ ਖਿਲਾਫ ਜਾਂ ਇੰਡੀਅਨ ਸਟੇਟ ਸਿਸਟਮ ਖਿਲਾਫ ਜਿਹੜਾ ਗੁੱਸਾ ਸੀ, ਰੋਹ ਸੀ, ਉਹਦੀ ਕਰਕੇ ਹਰ ਇੱਕ ਜਿੱਤੇ, ਜਿੰਨੇ ਬੰਦੇ ਖੜੇ ਸੀ ਸਭ ਜਿੱਤੇ ਸਾਡੇ ਸਾਹਮਣੇ। ਤੇ ਇਸ ਗੱਲ ਨੇ ਚੇਟਕ ਲਾਤੀ ਜਦੋਂ ਅਤਿੰਦਰਪਾਲ ਸਿੰਘ ਵਰਗੇ ਜੇਲ੍ਹ 'ਚ ਬੈਠੇ ਜਿੱਤੇ, ਮਾਨ ਸਾਹਿਬ ਵਰਗੇ ਜਿੱਤੇ, ਬੀਬੀ ਬਿਮਲ ਕੌਰ ਖਾਲਸਾ, ਸ਼ਹੀਦ ਭਾਈ ਬੇਅੰਤ ਸਿੰਘ ਦੀ ਸਿੰਘਣੀ, ਉਹ ਵੀ, ਤੇ ਉਹਨਾਂ ਦੇ ਸਹੁਰਾ ਸਾਹਿਬ ਯਾਨੀ ਕਿ ਸ਼ਹੀਦ ਭਾਈ ਬੇਅੰਤ ਸਿੰਘ ਦੇ ਪਿਤਾ ਜੀ ਸਰਦਾਰ ਸੁੱਚਾ ਸਿੰਘ ਮਲੋਆ, ਉਹ ਵੀ ਜਿੱਤੇ। ਸੋ ਇਹੋ ਜਿਹੇ ਮਾਹੌਲ ਨੇ ਜਿੱਥੇ ਸਾਨੂੰ ਇੱਕ ਹਰਾਰਾ ਜਿਹਾ ਦਿੱਤਾ ਕਿ ਦੇਖੋ ਜੀ, ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਦਾ ਜਾਂ ਭਾਰਤੀ ਹਕੂਮਤੀ ਤੰਤਰ ਦਾ ਬੇੜਾ ਗਰਕ ਹੋਇਆ ਪਿਆ। ਉੱਥੇ ਨਾਲ ਦੀ ਨਾਲ ਇੱਕ ਗੱਲ ਹੋਰ ਹੋ ਗਈ ਕਿ ਸਾਰੀ ਦੁਨੀਆ ਨੇ ਦੇਖ ਲਿਆ ਕਿ ਜਿਹੜੇ ਖਾਲਿਸਤਾਨ ਦਾ ਸੰਘਰਸ਼ ਕਰਦੇ ਆ ਨਾ, ਇੱਥੇ ਖੜੇ ਆ ਵੀ MLA MP ਬਣਨ ਨੂੰ। ਇਹਦੇ ਨਾਲ ਸੰਘਰਸ਼ ਨੂੰ ਇੱਕ ਤਾਂ ਇਹ ਹੋ ਗਿਆ ਲੋਕਾਂ ਦੇ ਵਿੱਚ ਕਿ ਦੇਖੋ ਜੀ ਅੱਜ ਖਾਲਿਸਤਾਨੀ ਜਿੱਤਦੇ ਨੇ, ਦੂਜੇ ਪਾਸੇ ਇਹ ਵੀ ਹੋ ਗਿਆ ਨਾ ਕਿ ਭਾਰਤ ਸਰਕਾਰ ਨੂੰ, ਭਾਰਤੀ ਹਕੂਮਤੀ ਤੰਤਰ ਨੂੰ ਮੱਥਾ ਟੇਕ ਕੇ ਜਿੱਤਦੇ ਆ ਨਾ, ਲਿਖ ਕੇ ਤਾਂ ਇਹੀ ਦੇਣਾ ਪੈਂਦਾ ਨਾ ਕਿ ਮੈਂ ਭਾਰਤੀ ਸੰਵਿਧਾਨ 'ਚ ਯਕੀਨ ਰੱਖਦਾ। ਇੱਕ ਪਾਸੇ ਤਾਂ ਸਿੱਖਾਂ ਦਾ ਇਹ ਦਾਅਵਾ ਕਿ 1947 ਤੋਂ ਬਾਅਦ ਜਦੋਂ ਸਾਨੂੰ ਸਮਝ ਲੱਗੀ ਤੇ 1950 'ਚ ਜਦੋਂ ਭਾਰਤ ਦਾ ਸੰਵਿਧਾਨ ਬਣਿਆ ਤਾਂ ਅਸੀਂ ਉਹ ਸੰਵਿਧਾਨ ਤੇ ਦਸਤਖਤ ਨਹੀਂ ਸੀ ਕੀਤੇ, ਸਿੱਖਾਂ ਸਾਡੇ ਤੇ ਥੋਪਿਆ ਹੋਇਆ ਸੰਵਿਧਾਨ। ਦੂਜੇ ਪਾਸੇ ਅਸੀਂ ਖਾਲਿਸਤਾਨ ਵੀ ਮੰਗਦੇ ਹਾਂ ਤੇ ਭਾਰਤੀ ਸੰਵਿਧਾਨ ਦੀਆਂ ਸੌਹਾਂ ਖਾ ਕੇ MLA MP ਵੀ ਬਣ। ਉਹ ਤਿਰੰਗਾ ਜਿਹਦੇ ਬਾਰੇ ਕਹਿੰਦੇ ਆ ਸਾਡਾ ਇਹ 'ਚ ਰੰਗ ਨਹੀਂ ਪਾਇਆ, ਸਾਡੀ ਕੌਮ ਦੇ ਬੰਦੇ ਉਹਨੂੰ ਸਲਾਮੀਆਂ ਵੀ ਦੇਈ ਜਾਂਦੇ ਆ ਤੇ ਨਾਲੇ ਦੇਖੀ ਜਾਂਦੇ ਆ ਵੀ ਇਹ 'ਚ ਸਾਡਾ ਤਾਂ ਰੰਗ ਹੀ ਹੈ। ਨਾ ਅਗਲੇ ਸੰਵਿਧਾਨ 'ਚ ਤੁਹਾਨੂੰ ਮੰਨਣ, ਨਾ ਤਿਰੰਗੇ 'ਚ ਮੰਨਣ, ਤੇ ਦੇ ਸਲਾਮੀਆਂ, ਦੇ ਸਲਾਮੀ, ਇਹ ਆਪਣਾ ਹਾਲ।
1999 ਦੀ ਲੋਕ ਸਭਾ ਚੋਣ ਤੋਂ ਬਾਅਦ 1991 ਵਾਲੀਆਂ ਜਦੋਂ ਚੋਣਾਂ ਹੋਈਆਂ ਨੇ, ਉਦੋਂ ਸਿੱਖ ਸੰਘਰਸ਼ ਨਾਲ ਸੰਬੰਧਿਤ ਜਿਹੜੇ ਜੁਝਾਰੂ ਸਾਡੇ ਸ਼ਹੀਦ ਹੋਏ ਸੀ ਜਾਂ ਉਸ ਟਾਈਮ ਕੌਮ ਦੀ ਲੜਾਈ ਲੜ ਰਹੇ ਸੀ, ਉਹਨਾਂ ਦੇ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਹ ਲੱਗਿਆ ਕਿ ਇਸ ਵਾਰੀ ਆਪਾਂ MLA ਬਣ ਸਕਦੇ ਹਾਂ ਤੇ ਅਗਲੇ ਹਰ ਸੀਟ ਤੋਂ ਇੱਕ ਸੀਟ ਤੋਂ ਕਈ ਪੰਥਕ ਉਮੀਦਵਾਰ ਮੈਦਾਨ ਵਿੱਚ ਆ। ਉਹ ਜਿਹੜਾ ਹਾਲ ਅੱਜ ਆਪਾਂ ਸੰਗਰੂਰ 'ਚ ਦੇਖ ਰਹੇ ਹਾਂ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਭੈਣ ਤੇ ਉਧਰੋਂ ਸਰਦਾਰ ਸਿਮਰਨਜੀਤ ਸਿੰਘ ਮਾਨ, ਕਿਹਨੂੰ ਜਿਤਾਈਏ ਤੇ ਕਿਹਨੂੰ ਹਰਾਈਏ, ਇਹੀ ਹਾਲ ਉਦੋਂ ਹੋਇਆ ਸੀ। ਇਹੋ ਜਿਹੇ ਮਾਹੌਲ ਦੇ ਵਿੱਚ ਫਿਰ ਬਾਦਲ ਵਰਗੇ, ਕਾਂਗਰਸ ਵਰਗੇ ਜਾਂ ਹੋਰ ਜਿਨ੍ਹਾਂ ਦਾ ਪੰਥ ਅਤੇ ਪੰਜਾਬ ਨਾਲ ਰਿਸ਼ਤਾ ਜਿਹੜਾ ਹਮੇਸ਼ਾ ਹੀ ਸ਼ੱਕੀ, ਵਿਰੋਧੀ ਜਾਂ ਨਫ਼ਰਤ ਵਾਲਾ ਪੁੱਠਾ ਰਿਸ਼ਤਾ ਜਿਨ੍ਹਾਂ ਦਾ ਹੁੰਦਾ, ਉਹਨਾਂ ਨੂੰ ਫਿਰ ਚਾਅ ਚੜ੍ਹਦਾ ਵੀ ਜੇ ਪੰਥਕ ਤੇ ਖਾਲਿਸਤਾਨੀ ਲੜ ਕੇ ਮਰਦੇ ਆ, ਵਧੀਆ ਆਪਣਾ ਦਾ ਲੱਗ ਜੂ। ਲੋਕ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦਾ ਇਸ ਵੇਲੇ ਆਧਾਰ ਵਕਾਰ ਪੂਰੀ ਤਰ੍ਹਾਂ ਖੁੱਸਿਆ ਹੋਇਆ, ਘਟ ਰਿਹਾ, ਟੁੱਟ ਰਿਹਾ। ਪਿਛਲੇ 3-4 ਮਹੀਨਿਆਂ ਤੋਂ ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ, ਕੋਈ ਚੱਜ ਹਾਲ ਦੀ ਗੱਲ ਤਾਂ ਕਰ ਨਹੀਂ ਸਕੇ। ਤਾਂ ਲੋਕਾਂ ਨੂੰ ਲੱਗਦਾ ਸੀ ਕਿ ਆਹ ਜਿਹੜੀ ਲੋਕ ਸਭਾ ਵਾਲੀ ਚੋਣ ਆ ਰਹੀ ਆ, ਇਹ ਜੇ ਭਗਵੰਤ ਮਾਨ ਦੀ ਸਰਕਾਰ ਦੇ ਸਾਹਮਣੇ ਇੱਕ ਟੈਸਟ ਵਾ, ਇਹ 'ਚ ਉਹ ਫੇਲ ਹੋਣਗੇ ਤੇ ਇਹ ਸੰਗਰੂਰ ਵਾਲੀ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਜਿੱਤ ਨਹੀਂ ਸਕਦੀ। ਤੇ ਲੋਕਾਂ ਨੂੰ ਲੱਗਦਾ ਸੀ ਕਿ ਜੇ ਸਾਰੇ ਇਕੱਠੇ ਹੋ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਕਰ ਗਏ ਤਾਂ ਮਾਨ ਸਾਹਿਬ ਜਿੱਤ ਜਾਣ। ਹੁਣ ਸਾਨੂੰ ਤਾਂ ਅੱਜ ਤੱਕ ਕੋਈ ਉਹ 'ਚੋਂ ਲਾਭਹਾਨੀ ਨਹੀਂ ਦਿਖੀ ਹੈਗੀ ਕਿ ਮਾਨ ਸਾਹਿਬ ਜੇ ਇੱਕ ਵਾਰੀ ਹੋਰ MP ਬਣ ਜਾਣਗੇ ਤਾਂ ਕੀ ਹੋ ਜੂ। ਜਿਵੇਂ ਬਾਦਲ ਸਾਹਿਬ ਕਈ ਵਾਰੀ ਮੁੱਖ ਮੰਤਰੀ ਬਣ ਗਏ, ਜੇ ਇੱਕ ਵਾਰੀ ਹੋਰ ਬਣ ਜੂ ਪਤਾ ਨਹੀਂ ਕੀ ਹੋ ਜੂ। ਸਾਨੂੰ ਤਾਂ ਅੱਜ ਤੱਕ ਨਹੀਂ ਸਮਝ ਲੱਗਿਆ। ਸਾਨੂੰ ਤਾਂ ਇੰਨਾ ਪਤਾ ਕਿ 1947 ਤੋਂ ਬੜੇ ਪੱਗਾਂ ਦਾੜੇ ਵਾਲੇ ਵੱਡੇ ਅਹੁਦਿਆਂ ਤੇ ਗਏ ਨੇ, ਫੌਜਾਂ ਦੇ ਵੀ ਉੱਚੇ ਅਧਿਕਾਰੀ ਰਹੇ ਆ, ਰਾਸ਼ਟਰਪਤੀ ਵੀ ਬਣੇ ਆ, ਪ੍ਰਧਾਨ ਮੰਤਰੀ ਵੀ ਬਣੇ ਆ, ਮੁੱਖ ਮੰਤਰੀ ਵੀ ਬਣੇ ਆ, ਪਰ ਸਾਡੇ ਤਾਂ ਪੱਲੇ ਕੱਖ ਨਹੀਂ ਪਿਆ ਪੰਜਾਬ ਦਾ ਜਾਂ ਪੰਥ ਦਾ। ਸਾਡਾ ਤਾਂ ਬੇੜਾ ਗਰਕ ਹੀ ਹੋ। ਤੇ ਹੋਰ ਵੀ ਜਿਹੜੇ ਹੁਣ ਕਹਾਂ MLA MP ਬਣਨੇ ਆ, ਜਿਹੜੇ ਬੰਦੇ ਉਹਨਾਂ ਤੋਂ ਆਸਾਂ ਰੱਖੀ ਬੈਠੇ ਆ, ਉਹ ਆਪਦੇ ਆਪ ਨੂੰ ਧੋਖਾ ਦੇਣਾ ਚਾਹੁੰਦੇ ਆ। ਜਦੋਂ ਕੋਈ ਬੰਦਾ ਆਪਦੇ ਆਪ ਨੂੰ ਧੋਖਾ ਦੇਣਾ ਚਾਹਵੇ ਤਾਂ ਉਹਦਾ ਕੋਈ ਇਲਾਜ ਨਹੀਂ ਹੁੰਦਾ। ਤਾਂ ਸਾਡੀ ਕੌਮ ਪਤਾ ਨਹੀਂ ਕਦੋਂ ਇਸ ਗਧੀ ਗੇੜ ਚੋਂ ਨਿਕਲੂ, ਕਦੋਂ ਇਸ ਸੱਚ ਨੂੰ ਮੰਨੂ ਕਿ ਇਸ ਭਾਰਤੀ ਹਕੂਮਤੀ ਨਿਜ਼ਾਮ ਦੇ ਤਹਿਤ ਚਾਹੇ ਅਸੀਂ ਕੁਛ ਮਰਜ਼ੀ ਬਣੇ ਫਿਰੀਏ, ਚਾਹੇ ਅਸੀਂ 100% ਮੈਜੋਰਟੀ ਨਾਲ ਇੱਥੇ ਸਰਕਾਰ ਬਣਾ ਲਈਏ, ਇੱਥੇ ਖਾਲਿਸਤਾਨ ਨਹੀਂ ਬਣ ਲੱਗਿਆ। ਇਹਦੇ ਨਾਲ ਪਤਾ ਨਹੀਂ ਕਦੋਂ ਸਾਨੂੰ ਸਮਝ ਲੱਗੂ ਕਿ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਬਣ ਕੇ ਜਾਂ ਪੰਜਾਬ 'ਚ ਸਰਕਾਰ ਬਣਾ ਕੇ ਜੇਕਰ ਕੋਈ ਸੋਚਦਾ ਹੈ। ਬਾਦਲ ਹੋਣਾ ਨੂੰ ਆਪਾਂ ਦੇਖਿਆ ਹੀ ਆ, ਬੜੇ ਵੱਡੇ ਵਾਅਦੇ ਕਰਕੇ ਕਿਉਂ ਮੁੱਕਰਨਾ ਪਿਆ? ਕਿਉਂਕਿ ਜਦੋਂ ਦਿੱਲੀ ਵਾਲੇ ਡਾਂਗ ਦਿਖਾਉਂਦੇ ਆ ਨਾ, ਉਦੋਂ ਫਿਰ ਬੰਦਾ ਐਨ ਬੀਬਾ ਪੁੱਤ ਬਣ ਜਾਂਦਾ, ਸੰਵਿਧਾਨ ਦਾ ਬੀਬਾ ਪੁੱਤ ਬਣਨਾ ਪੈਂਦਾ। ਭਗਵੰਤ ਮਾਨ ਹੁਣੀ ਵੀ ਕਹਿੰਦੇ ਸੀ ਅਸੀਂ ਇਨਕਲਾਬ ਲਿਆ ਕੇ ਬਸ ਬਾਹਰ ਰੱਖਿਆ ਹੋਇਆ, ਜਿੱਦਣ ਸਾਨੂੰ ਸਹੁੰ ਚੁੱਕ ਲਈ ਅਸੀਂ ਚੱਕ ਕੇ ਤੁਹਾਨੂੰ ਦਿਖਾ ਦੇਣਾ। ਪਤਾ ਨਹੀਂ ਕਿੱਥੇ ਗਿਆ। ਆਹ 5 ਸਾਲ ਦੇ ਵਿੱਚ ਲੋਕਾਂ ਨੂੰ ਐਨ ਅਕਲ ਟਿਕਾਣੇ ਆ ਜਾ। ਤੇ ਜੇ ਕਿਸੇ ਆਪਣੇ ਵਿੱਚੋਂ ਕਿਸੇ ਖਾਲਿਸਤਾਨੀ ਸੋਚ ਵਾਲੇ ਨੂੰ, ਕਿਸੇ ਪੰਥਕ ਸੋਚ ਵਾਲੇ ਨੂੰ ਵਹਿਮ ਹੈ ਕਿ ਜੀ ਫਲਾਣੇ ਨੂੰ ਮੁੱਖ ਮੰਤਰੀ ਬਣਾ ਦਿਓ ਬਸ ਸਾਰੇ ਬਾਰੇ ਨਿਆਰੇ ਹੋ ਜਾਣਗੇ, ਉਹਦਾ ਵਹਿਮ ਵੀ ਏਦਾਂ ਹੀ ਨਿਕਲਣਾ। ਪਰ ਸਾਡੀ ਗੜਬੜ ਇਸ ਤੋਂ ਅੱਗੇ ਪਈ ਹੈ। ਜੇ ਤਾਂ ਕੋਈ ਖਾਲਿਸਤਾਨੀ ਸੋਚ ਵਾਲੀ ਸਰਕਾਰ ਬਣਨ ਤੋਂ ਬਾਅਦ ਇਹ ਦੱਸਣ ਲਈ ਤਿਆਰ ਹੋ ਜਾਵੇ ਕਿ ਭਾਈ ਮੈਂ ਮੁੱਖ ਮੰਤਰੀ ਵੀ ਬਣ ਕੇ ਦੇਖ ਲਿਆ, ਕੁਛ ਨਹੀਂ ਹੈਗਾ, ਐਵੇਂ ਨਾ ਇਸ ਚੱਕਰ 'ਚ ਪਾਏ ਰਹੋ, ਕੁਛ ਨਹੀਂ ਨਿਕਲਣਾ ਇਹਦੇ 'ਚ, ਫਿਰ ਤਾਂ ਕੋਈ ਗੱਲ ਆ ਵੀ ਚਲੋ ਇੱਕ ਵਾਰੀ ਜ਼ੋਰ ਜ਼ਾਰ ਲਾ ਕੇ ਆਪਾਂ ਖਾਲਿਸਤਾਨੀ ਸੋਚ ਵਾਲਾ ਕੋਈ ਮੁੱਖ ਮੰਤਰੀ ਬਣਾਈਏ ਤੇ ਬਾਅਦ ਵਿੱਚ ਆਪਾਂ ਨੂੰ ਸਮਝਾ ਦੇਵੇ, ਸ਼ਾਇਦ ਉਹਦੀ ਗੱਲ ਸੁਣ ਕੇ ਹੀ ਅਕਲ ਆ ਜਾਏ, ਕਿਉਂਕਿ ਸਾਡੀ ਗੱਲ ਤਾਂ ਕੋਈ ਸੁਣਦਾ ਨਹੀਂ। ਤੇ ਬਾਹਰ ਅੰਦਰ ਬੈਠੇ ਬੜੇ ਦੂਰ ਦਰਾਡੇ ਵਾਲੇ ਸਾਡੇ ਭਰਾ ਵੀ ਕਹਿੰਦੇ ਨੇ ਕਿ ਨਹੀਂ ਜੀ ਚੋਣਾਂ ਲੜਨੀਆਂ ਚਾਹੀਦੀਆਂ। ਹਾਂ ਭਾਈ ਲੜਨੀਆਂ ਚਾਹੀਦੀਆਂ ਨੇ, ਪਰ ਚੋਣਾਂ ਲੜਨ ਦਾ ਅੱਜ ਤੱਕ ਕੌਮ ਨੂੰ ਕੀ ਫਾਇਦਾ ਹੋਇਆ? ਹਾਂ ਜਿਹੜਾ MLA MP ਬਣਦਾ ਉਹਨੂੰ ਫਾਇਦਾ ਹੁੰਦਾ। ਅੱਜ ਇੱਕ ਦੇਖਿਆ ਬੜਾ ਚਰਚਾ ਹੋ ਰਿਹਾ, ਆਮ ਆਦਮੀ ਪਾਰਟੀ ਦਾ ਕੋਈ ਮਿਨਿਸਟਰ ਆ ਸ਼ਾਇਦ, ਉਹ ਕਹਿੰਦੇ ਕਾਰ ਦਾ ਉੱਪਰਲਾ ਜਿਹੜਾ ਹਿੱਸਾ ਜਾਂ ਖੁੱਲਦਾ ਹੁੰਦਾ ਉਹਨੂੰ ਪਤਾ ਨਹੀਂ ਕੀ ਕਹਿੰਦੇ ਆ, ਉਹ ਖੋਲ ਕੇ ਉੱਤੇ ਨਜ਼ਾਰੇ ਲੈਂਦਾ ਜਾਂਦਾ। ਇਹੋ ਜਿਹੇ ਬੁੱਲੇ ਵੱਢਣ ਨੂੰ, ਇਹੋ ਜਿਹੀਆਂ ਮੌਜਾਂ ਕਰਨ ਨੂੰ ਤਾਂ ਬਣ ਸਕਦੇ ਆ, ਪਰ ਜੇਕਰ ਕੋਈ ਸੋਚਦਾ ਵੀ ਆਪਾਂ ਕੌਮ ਦਾ ਭਲਾ ਕਰ ਲਾਂਗੇ, ਪੰਜਾਬ ਦਾ ਭਲਾ ਕਰ ਲਾਂਗੇ, ਇਹੋ ਜਿਹੀ ਗੱਲ ਤਾਂ ਬਾਹਲੀ ਦੂਰ ਕੀ ਜਾਣੀ ਆ। ਪਿੱਛੇ ਜੇ ਜਦੋਂ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਐਕਟ ਲੈ ਕੇ ਆਂਦਾ ਸੀ ਵੀ ਦਰਿਆਈ ਪਾਣੀਆਂ ਦੇ ਬਾਰੇ ਜਿੰਨੇ ਸਮਝੌਤੇ ਹੋਏ ਆ ਸਾਰੇ ਰੱਦ ਕਰਨੇ, ਪੰਜਾਬ ਸਾਰੇ ਸਮਝੌਤੇ ਰੱਦ, ਕਾਨੂੰਨ 2004, ਉਹਦੀ ਧਾਰਾ 5 ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਜਿੰਨਾ ਪਾਣੀ ਹਰਿਆਣੇ ਰਾਜਸਥਾਨ ਨੂੰ ਜਾਂਦਾ ਉਹ ਚੰਗੇ ਗਵਾਂਢੀ ਦੀ ਹੈਸੀਅਤ ਵਿੱਚ ਜਾਂਦਾ ਰਹੇ। ਉਸ ਗੱਲ ਤੇ ਬੜਾ ਵਾਹ-ਵੇਲਾ ਹੋਇਆ ਵੀ ਜਦੋਂ ਦਰਿਆਈ ਪਾਣੀਆਂ ਦੇ ਉੱਤੇ
ਗੈਰ ਰਪੇਰੀਅਨ ਸਟੇਟ ਹੋਣ ਕਰਕੇ ਹਰਿਆਣੇ ਪੰਜਾਬ ਦਾ ਹਰਿਆਣੇ ਤੇ ਰਾਜਸਥਾਨ ਦਾ ਕੋਈ ਹੱਕ ਨਹੀਂ ਬਣਦਾ ਤਾਂ ਕਾਹਨੂੰ ਆਪਾਂ ਉਹਨਾਂ ਨੂੰ ਪਾਣੀ ਦੇਣਾ? ਕਿਹੜੇ ਚੰਗੇ ਗਵਾਂਢੀ ਜਿਹੜੇ ਸਾਨੂੰ ਲੁੱਟੀ ਜਾਂਦੇ? ਚੰਗਾ ਗਵਾਂਢੀ ਤਾਂ ਉਹ ਹੁੰਦਾ ਜਦੋਂ ਉਹ ਦੇਖੇ ਕਿ ਇਹਨਾਂ ਦੇ ਘਰੋਂ ਰੋਜ਼ ਦੁੱਧ ਆਉਂਦਾ। ਇਹ ਅੱਗੇ ਇਹਨਾਂ ਦੇ 5-6 ਮੱਝਾਂ ਸੀਗੀਆਂ, ਹੁਣ ਇਹਨਾਂ ਦੀਆਂ ਮੱਝਾਂ ਵੀ ਹੈ ਨਹੀਂ, ਦੁੱਧ ਦਾ ਸਰੋਤ ਇਹਨਾਂ ਦਾ ਖਤਮ ਹੋ ਗਿਆ। ਤੇ ਹੁਣ ਤਾਂ ਮੈਂ ਇਹਨਾਂ ਨੂੰ ਕਹਿ ਦੇਵਾਂ ਕਿ ਕਾਹਨੂੰ ਭਾਈ ਤੰਗ ਹੋ ਕੇ ਦਿੰਦੇ ਹੋ, ਚਲੋ ਠੀਕ ਆ ਤੁਹਾਡੇ ਕੋਲੇ ਜਿਸ ਟਾਈਮ ਜਿੰਨਾ ਟਾਈਮ ਚੱਲ ਗਿਆ ਕੰਮ। ਚੰਗਾ ਗਵਾਂਢੀ ਤਾਂ ਉਹਨੂੰ ਮੰਨਿਆ ਜਾ ਸਕਦਾ। ਆਹ ਕਹਿੰਦੇ ਚੰਗੇ ਗਵਾਂਢੀ ਆ ਜਿਹੜੇ ਪੰਜਾਬ ਨੂੰ ਰੇਗਿਸਤਾਨ ਬਣਦਾ ਦੇਖ ਕੇ ਵੀ ਕਹਿੰਦੇ ਆ ਨਹੀਂ ਜੀ ਸਾਡਾ ਪਾਣੀ ਪੂਰਾ ਕਰੋ, ਤੁਸੀਂ ਚਾਹੇ ਭੁੱਖੇ। ਅੱਜ ਪੰਜਾਬ ਦੇ ਵਿੱਚ ਇਹ ਖਬਰ ਆਈ ਆ ਕਿ ਕਈ ਹਿੱਸਿਆਂ ਦੇ ਵਿੱਚ ਨਲਕੇ ਖੜ ਗਏ। ਡਾਰਕ ਜ਼ੋਨ, ਜਿਨ੍ਹਾਂ ਨੂੰ ਡਾਰਕ ਜ਼ੋਨ ਜਾਨੀ ਕਿ ਜਿੱਥੇ ਦਰਿਆਈ ਪਾਣੀ ਜਿਹੜਾ ਜ਼ਮੀਨ ਹੇਠਲਾ ਪਾਣੀ ਆ ਉਹ ਮੁੱਕ ਗਿਆ, ਖਤਮ ਹੋ ਗਿਆ, ਉਹਨਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ। ਅੱਜ ਇੱਕ ਭਰਾ ਨੇ ਲਿਖਿਆ ਸੀ ਕਿ ਖਾਲਿਸਤਾਨ ਤਾਂ ਜਦੋਂ ਬਣੂ ਸੋ ਬਣੂ, ਪਰ ਰੇਗਿਸਤਾਨ ਪੱਕਾ ਬਣਿਆ। ਪੰਜਾਬ ਦੇ ਦਰਿਆਈ ਪਾਣੀ ਲੁੱਟੇ ਜਾ ਰਹੇ ਨੇ ਤੇ ਸਭ ਤੋਂ ਵੱਡਾ ਜਿਹੜਾ ਦਾਵਾ ਕਿ ਅਸੀਂ ਪਾਣੀ ਬਚਾਵਾਂਗੇ, ਪਾਣੀਆਂ ਦਾ ਰਾਖਾ ਬਣਦੇ ਫਿਰਦੇ ਆ, ਉਹ ਬਾਦਲ ਦਲ ਵਾਲੇ। ਤੇ ਬਾਦਲ ਦਲ ਵਾਲਿਆਂ ਨੇ ਉਦੋਂ ਦਮ ਗੱਜਾ ਮਾਰਿਆ ਜਿੱਦਣ ਕੈਪਟਨ ਅਮਰਿੰਦਰ ਸਿੰਘ ਨੇ 2004 ਦੇ ਵਿੱਚ ਉਹ ਕਾਨੂੰਨ ਪਾਸ ਕਰਾਇਆ। ਉਹ ਕਹਿੰਦੇ ਜੀ ਵੀ ਬਾਦਲ ਸਾਹਿਬ ਕਹਿੰਦੇ ਵੀ ਜਦੋਂ ਸਾਡੀ ਤਾਕਤ ਆ ਗਈ, ਸਾਡੇ ਕੋਲੇ ਸੱਤਾ ਆ ਗਈ ਨਾ, ਅਸੀਂ ਫਿਰ ਧਾਰਾ 5 ਵੀ ਖਤਮ ਕਰ ਦਿਆਂਗੇ। ਲੋਕਾਂ ਨੂੰ ਬੜਾ ਚਾਅ ਚੜਿਆ, ਸਾਡੇ ਵਰਗੇ ਸਮਝਾਉਂਦੇ ਫਿਰਨ ਉਹ ਭਰਾਵੋ ਨਾ ਯਕੀਨ ਕਰਿਓ, ਅਸੀਂ ਇਹਦੇ ਮਗਰ ਲਾ ਕੇ ਬੜੀ ਵਾਰ ਬਾਦਲ ਲੜਾ ਕਰਾਇਆ, ਪਰ ਕਾਹਨੂੰ ਕੋਈ ਸੁਣਦਾ ਜੀ। ਤੇ ਮੁੜ ਕੇ ਭੁੱਲ ਗਿਆ, ਛੱਡਤੀ ਗੱਲ ਸਾਰੀ। ਸੋ ਜਿੱਥੇ ਹਕੂਮਤੀ ਨਿਜ਼ਾਮ ਜਿਹੜਾ ਉਹਦੀ ਨੀਤੀ ਆ ਕਿ ਪੰਜਾਬ ਨੂੰ ਇੱਕ ਬਸਤੀ ਵਾਂਗੂ ਲੁੱਟਣਾ, ਪੰਜਾਬ ਦੀ ਜਵਾਨੀ ਮਾਰਨੀ ਆ, ਪੰਜਾਬ ਦੀ ਕਿਸਾਨੀ ਮਾਰਨੀ ਆ, ਪੰਜਾਬ ਦੇ ਆਰਥਿਕ ਸਾਧਨ ਖੋਹਣੇ ਆ। ਵੀ ਜੇ ਕਿਤੇ ਕੱਲ ਕਲਾ ਨੂੰ ਖਾਲਿਸਤਾਨ ਬਣ ਵੀ ਜਾਵੇ ਤਾਂ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੁਸ਼ਤਾਂ ਜਾਂ ਦੁਨੀਆ ਦੇਖ ਕੇ ਹੱਸੇ ਵੀ ਆਹ ਖਾਲਿਸਤਾਨ ਲੈਣ ਲਈ ਲੜਦੇ ਰਹੇ ਤੁਸੀਂ। ਉਦੋਂ ਪਹਿਲਾਂ ਇੱਥੇ ਇੰਨਾ ਕੁ ਗੈਰ ਪੰਜਾਬੀ ਬੰਦਾ ਵਸਾ ਦਿਓ ਤੇ ਪੰਜਾਬੀ ਨਸਲ ਦਾ ਬੰਦਾ ਭਜਾ ਦਿਓ, ਇੰਨਾ ਕੁ ਜ਼ਿਆਦਾ ਨਸ਼ਾ ਫੈਲਾ ਦਿਓ, ਇੰਨੀ ਕੁ ਅਯਾਸ਼ੀ ਬਦਮਾਸ਼ੀ ਫੈਲਾ ਦਿਓ ਬਈ ਜਦੋਂ ਨਵਾਂ ਮੁਲਕ ਹੋਂਦ ਵਿੱਚ ਆ ਵੀ ਜਾਵੇ ਨਾ ਤਾਂ ਘੱਟੋ ਘੱਟ 50 ਸਾਲ ਇਹ ਹਿੱਲਣ ਜੋਗੇ ਨਾ ਰਹਿਣ। ਇਹੋ ਜਿਹੀ ਸੋਚ ਵਾਲੇ, ਇਹੋ ਜਿਹੇ ਨੀਚ ਏਜੰਡੇ ਵਾਲੇ ਇਸ ਮੁਲਕ ਦੇ ਹਾਕਮ ਆ ਜਿਹੜੇ, ਉਹ ਆਪਦਾ ਏਜੰਡਾ ਕਿਵੇਂ ਲਾਗੂ ਕਰ ਪਾਉਂਦੇ ਆ? ਜਿਹੜੇ ਪੰਜਾਬ ਦੇ ਸਾਡੀਆਂ ਸਰਕਾਰਾਂ ਬਣਦੀਆਂ ਨੇ, MLA MP ਸਾਹਿਬਾਨ, ਉਹਨਾਂ ਨਾਲ ਰੌਲਾ ਪਿਆ ਹੋਇਆ। ਇਹ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਹੈ ਉਹ ਜੀ ਕੇਂਦਰ ਵਾਲੇ ਖੋਹ ਕੇ ਲੈ ਚੱਲੇ। ਲੋਕਾਂ ਨੇ, ਵਿਦਿਆਰਥੀਆਂ ਨੇ ਕੱਲ ਪ੍ਰੋਟੈਸਟ ਕਰਨਾ ਚਾਹਿਆ, ਮਾਰ ਕੇ ਡਾਂਗਾ, ਉਹ ਭੱਜ ਭਜਈਆ, ਉਹ ਬੇਇੱਜ਼ਤੀ, ਉਹ ਜਲੀਲ ਕੀਤਾ ਲੋਕਾਂ ਨੂੰ, ਸਿੱਖਾਂ ਨੂੰ, ਪੰਜਾਬੀਆਂ ਨੂੰ, ਪੰਜਾਬੀ ਵਿਦਿਆਰਥੀਆਂ ਨੂੰ। ਆਪਦੇ ਹੱਕ ਮੰਗਣ ਔਰ ਕੁੱਟ ਕਟਾਪਾ ਕੌਣ ਕਰ ਰਿਹਾ? ਪੰਜਾਬ ਪੁਲਿਸ ਵਾਲੇ। ਹੁਣ ਪੰਜਾਬ ਦੀ ਪੁਲਿਸ ਉਹਨਾਂ ਪੰਜਾਬ ਦੇ ਪੁੱਤਾਂ ਨੂੰ, ਧੀਆਂ ਨੂੰ ਜਲੀਲ ਕਰ ਰਹੀ ਆ, ਕਟਾਪੇ ਚਾੜ ਰਹੀ ਆ, ਤਸ਼ੱਦਦ ਕਰ ਰਹੀ ਆ, ਜਿਹੜੇ ਬਿਲਕੁਲ ਪੰਜਾਬ ਦੇ ਹੱਕਾਂ ਲਈ ਸਹੀ ਲੜਾਈ ਲੜ। ਕਿੱਥੇ ਆ ਗੈਰਤ? ਆ ਪੰਜਾਬ ਕਹਿੰਦੇ, ਉਹ ਵੀ ਪੁਲਿਸ ਵਾਲੇ ਵੀ ਕਹਿੰਦੇ ਅਸੀਂ ਪੰਜਾਬ ਦੇ ਪੁੱਤ ਆ। ਕਿੱਥੇ ਆ ਉਹ ਸਿਆਸੀ ਭਲਵਾਨ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਕੋਈ ਸਟੈਂਡ ਨਹੀਂ ਲਿਆ? ਇੱਕ ਧਰਮ ਸੋਤ ਤੇ ਇੱਕ ਸੰਗਤ ਸਿੰਘ ਗਿਲਜੀਆਂ, ਦੋ ਕਾਂਗਰਸ ਦੇ ਆਗੂ ਜਿਹੜੇ ਆ ਉਹ ਕਰਪਸ਼ਨ ਦੇ, ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੜੇ। ਉਹਨਾਂ ਨੇ ਤਾਂ ਧਰਨਾ ਲਾਉਣ ਤੁਰ ਗਏ ਕੱਲ ਕਾਂਗਰਸੀ ਦੀ। ਪਰ ਪੰਜਾਬ ਦੀ ਯੂਨੀਵਰਸਿਟੀ ਖੁੱਸ ਰਹੀ ਆ ਇਹਦੇ ਲਈ। ਇਵੇਂ ਹੀ ਆਮ ਆਦਮੀ ਪਾਰਟੀ ਦੀਆਂ 92 ਮੂਰਤੀਆਂ ਉਹ ਵੀ ਠੁੱਸ ਹੋਈਆਂ ਬੈਠੀਆਂ। 7-8 ਇਹਨਾਂ ਦੇ ਰਾਜ ਸਭਾ ਮੈਂਬਰ ਆ, ਬਾਦਲ ਮੀਆਂ ਬੀਬੀ, ਬੀਬਾ ਹਰਸਿਮਰਤ ਕੌਰ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ। ਕੋਈ ਨਹੀਂ ਬੋਲਿਆ ਤੇ ਜਿਹੜੇ ਬੋਲੇ ਆ ਉਹਨਾਂ ਦੇ ਡਾਂਗਾਂ ਪੈ ਰਹੀਆਂ ਨੇ। ਇਹ ਲੋਕ ਪੰਜਾਬ ਦੇ ਹੱਕਾਂ ਲਈ ਲੜਨਗੇ। ਐਵੇਂ ਆਪਦੇ ਆਪ ਨੂੰ ਧੋਖਾ ਦੇ ਰਹੇ ਆ ਕਿ MLA MP ਬਣ ਕੇ ਪਤਾ ਨਹੀਂ ਕਿ ਫੰਨੂ ਖੋਹ ਲੈਣਾ। ਕੋਈ ਇਹੋ ਜਿਹੀ ਗੱਲ ਨਹੀਂ। ਪੂਰਾ ਜ਼ੋਰ ਲਵਾ ਦਿੰਦੇ ਆ ਕੌਮ ਦਾ ਕਿ ਸਾਨੂੰ ਜਿਤਾਓ ਤਾਂ ਸਹੀ ਇੱਕ ਵਾਰੀ, ਅਸੀਂ ਤਾਂ ਬਸ ਚੰਦ ਤਾਰੇ ਜਿਹੜੇ ਆ ਤੋੜ ਕੇ ਲਿਆਵਾਂ। ਤੇ ਕੋਈ ਉਹਦਾ ਮਤਲਬ ਨਹੀਂ। ਸੋ ਜਿਹੜੀ ਸੰਗਰੂਰ ਵਾਲੀ ਲੋਕ ਸਭਾ ਸੀਟ ਆ, ਜੇ ਉਹਦੇ ਬਾਰੇ ਚਰਚਾ ਕਰੀਏ ਤਾਂ ਇਹ ਗੱਲ ਸਾਫ਼ ਆ ਵੀ ਜੇਕਰ ਬੀਬਾ ਕਮਲਦੀਪ ਕੌਰ ਨੂੰ
ਪੰਥਕ ਜਥੇਬੰਦੀਆਂ ਮਾਨ ਦਲ ਤੇ ਹੋਰ ਆਪਦਾ ਉਮੀਦਵਾਰ ਬਣਾ ਬਹਿੰਦੀਆਂ ਕਿਤੇ, ਤੇ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਮੀਦਵਾਰ ਉਹਦੇ ਖਿਲਾਫ ਵੀ ਖੜਾ ਕਰਨਾ ਸੀ। ਪਿੱਛੇ ਜੇ ਬੀਬਾ ਖਾਲੜਾ, ਬੀਬੀ ਪਰਮਜੀਤ ਕੌਰ ਖਾਲੜਾ ਸਾਡੇ ਭੈਣ ਜੀ, ਜਿਨ੍ਹਾਂ ਦੇ ਪਰਿਵਾਰ ਦੀ ਏਡੀ ਵੱਡੀ ਸੇਵਾ ਪੰਥ ਲਈ, ਭਾਈ ਜਸਵੰਤ ਸਿੰਘ ਖਾਲੜੇ ਵਰਗੀ ਕੋਈ ਸੇਵਾ ਕਰ ਸਕਦਾ? ਉਹਨੂੰ ਹਰਾਉਣ ਲਈ ਉਹਦੇ ਖਿਲਾਫ ਜਦੋਂ ਉਮੀਦਵਾਰ ਖੜਾ ਕੀਤਾ, ਲੋਕਾਂ ਨੇ ਬੜਾ ਬੁਰਾ ਮਨਾਇਆ, ਤੋਏ ਤੋਏ ਕੀਤੀ, ਪਰ ਬਾਦਲ ਦਲ ਨੂੰ ਕੋਈ ਸ਼ਰਮ ਹੈ ਨਹੀਂ ਤੇ ਠੋਕ ਵਜਾ ਕੇ ਉਹਨਾਂ ਨੇ ਬੀਬੀ ਖਾਲੜਾ ਨੂੰ ਹਰਾਇਆ। ਬਿਲਕੁਲ ਇਵੇਂ ਹੀ ਸੰਗਰੂਰ ਦੇ ਵਿੱਚ ਜੇ ਕਿਤੇ ਮਾਨ ਦਲ ਦੀ ਉਮੀਦਵਾਰ ਹੁੰਦੀ ਨਾ ਬੀਬੀ ਕਮਲਦੀਪ, ਤਾਂ ਅੱਜ ਬੀਬੀ ਕਮਲਦੀਪ ਕੌਰ ਦੇ ਖਿਲਾਫ ਵੀ ਕਿਸੇ ਨਾ ਕਿਸੇ ਨੂੰ, ਜਿਵੇਂ ਪਟਿਆਲੇ ਖੜਾ ਕੀਤਾ 2014 ਚ ਦੀਪਿੰਦਰ ਸਿੰਘ ਢਿੱਲੋਂ, ਬੀਬੀ ਕਮਲਦੀਪ ਕੌਰ ਦੇ ਖਿਲਾਫ। ਸੋ ਬੀਬੀ ਕਮਲਦੀਪ ਕੌਰ ਜਾਂ ਕਿਸੇ ਵੀ ਬੀਬੀ ਖਾਲੜਾ ਜਾਂ ਕੋਈ ਪੰਥਕ ਸ਼ਖਸੀਅਤ ਹੋਵੇ, ਉਹਦੇ ਖਿਲਾਫ ਬਾਦਲ ਦਲ ਨੇ ਉਮੀਦਵਾਰ ਖੜਾ ਕਰਨਾ ਹੀ ਕਰਨਾ। ਇਹ ਭਾਰਤੀ ਹਕੂਮਤੀ ਤੰਤਰ ਵੱਲੋਂ ਮਿਲੀ ਹੋਈ ਇਹਨਾਂ ਨੂੰ ਡਿਊਟੀ ਹੈ ਕਿ ਤੁਸੀਂ ਕਿਸੇ ਕੌਮੀ ਸੋਚ ਵਾਲੇ ਨੂੰ ਜਿੱਤਣ ਨਾ ਦਿਓ ਸੌਖਾ ਜਿਹਾ। ਆਪ ਕੋਈ ਗੱਲ ਕਰਨੀ ਨਹੀਂ ਦਿੱਲੀ ਜਾ ਕੇ, ਆਪ ਬੋਲਣਾ ਨਹੀਂ। ਹੁਣ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਜੇ ਗੱਲ ਕਰਦੇ ਆ, ਤਾਂ ਬੀਬਾ ਹਰਸਿਮਰਤ ਕੌਰ ਤੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਏ ਦੀ ਸਿੰਘਣੀ ਦੋਨੇ ਜਾਣੀਆਂ ਕੱਲ ਗਵਰਨਰ ਹਾਊਸ ਗਈਆਂ ਪਰਸੋਂ, ਤੇ ਕਹਿੰਦੀਆਂ ਜੀ ਵੀ ਬੀਬਾ ਬਿਕਰਮਜੀਤ, ਭਾਈ ਬਿਕਰਮਜੀਤ ਸਿੰਘ ਆ ਜਿਹੜਾ ਸਾਡਾ, ਬੀਬਾ ਹਰਸਿਮਰਤ ਕਹਿੰਦੀ ਜਿਹੜਾ ਸਾਡਾ ਭਾਈ ਆ ਨਾ, ਮੇਰਾ ਭਰਾ ਬਿਕਰਮਜੀਤ ਸਿੰਘ, ਇਹਦੀ ਜਾਨ ਨੂੰ ਖਤਰਾ, ਕਿਉਂਕਿ ਜੀ ਜਿਹੜਾ ਜੇਲ੍ਹਾਂ ਦਾ ADGP ਆ ਸਾਡੀ, ਉਹਦੇ ਨਾਲ ਖਾਨਦਾਨੀ ਲਾਗਤਬਾਜੀ ਆ। ਰਿਸ਼ਤੇਦਾਰੀ ਵੀ ਦੱਸੀ ਆ ਵੀ ਸਾਡੀ ਚਾਚੀ ਦੀ ਪਤਾ ਨਹੀਂ ਕਿਵੇਂ ਭਰਾ, ਏਦਾਂ ਕੋਈ ਕਹਾਣੀ ਜੀ ਦੱਸੀ ਆ ਉਹਨੇ। ਚਲੋ ਰਿਸ਼ਤੇਦਾਰੀ ਚ ਉਹਨੇ ਦੱਸਿਆ ਵੀ ਸਾਡੀ ਗੋਲੀ ਗਲੀ ਵੀ ਚੱਲੀ ਹੈ, ਤੇ ਸਾਨੂੰ ਜੀ ਉਹ ਤੋਂ ਖਤਰਾ ਕਿਤੇ ਬਿਕਰਮ ਨੂੰ ਮਰਵਾ ਨਾ। ਹੱਦ ਹੋਈ ਪਈ ਆ। ਜਿੱਦਣ ਸਮੇਧ ਸੈਣੀ ਨੂੰ DGP ਲਾਇਆ ਸੀ, ਉਦੋਂ ਪੰਜਾਬ ਦੀਆਂ ਜੇਲ੍ਹਾਂ ਚ ਬੇਅੰਤ ਇਹੋ ਜਿਹੇ ਸਿੱਖ ਸੀ ਜਿਨ੍ਹਾਂ ਨੂੰ ਪੂਰਾ ਖਤਰਾ ਸੀ ਕਿ ਸਮੇਧ ਸੈਣੀ ਉਹਨਾਂ ਦਾ ਕਤਲ ਕਰਾ ਸਕਦਾ। ਬਾਹਲੀ ਦੂਰ ਕੀ ਜਾਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਹੀ ਮਸਲਾ। ਭੁੱਲਰ ਪਰਿਵਾਰ ਜਿਹੜਾ ਹੈ, ਉਹ ਆਪਦੇ ਪਿਤਾ ਤੇ ਮਾਸੜ ਦੀ ਜੋ ਮੌਤ, ਜੋ ਕਤਲ ਹੋਇਆ, ਜੋ ਸੈਣੀ ਤੇ ਦੋਸ਼ ਹੈ, ਉਹ ਕੇਸ ਚੱਲ ਰਿਹਾ ਸੀ। ਉਦੋਂ ਤਾਂ ਬਾਦਲ ਪਰਿਵਾਰ ਨੂੰ ਜਾਂ ਮਜੀਠੀਆ ਪਰਿਵਾਰ ਨੂੰ ਚੇਤਾ ਨਹੀਂ ਆਇਆ ਹੈਗਾ ਕਿ ਆਪਾਂ ਸੈਣੀ ਨੂੰ ਲਾ ਰਹੇ ਹਾਂ, ਤੇ ਸੈਣੀ ਤਾਂ ਭੁੱਲਰ ਪਰਿਵਾਰ ਦਾ ਨੁਕਸਾਨ ਕਰ ਸਕਦਾ, ਭੁੱਲਰ ਸਾਹਿਬ ਦਾ ਨੁਕਸਾਨ ਕਰ ਸਕਦਾ। ਜਿਹੜੇ ਇਜ਼ਹਾਰ ਆਲਮ ਵਰਗਿਆਂ ਨੂੰ ਤੇ ਹੋਰ ਸਿੱਖੀ ਦੇ ਵੈਰੀਆਂ ਨੂੰ ਜਿੱਦਣ ਵੱਡੇ ਅਹੁਦਿਆਂ ਤੇ ਬਿਠਾਉਂਦੇ ਸੀ ਬਾਦਲ ਸਾਹਿਬ, ਉਦਣ ਇਹ ਚੇਤਾ ਕਿਉਂ ਨਹੀਂ ਆਇਆ ਬੀਬਾ ਹਰਸਿਮਰਤ ਕੌਰ ਨੂੰ ਕਿ ਇਹ ਵੀ ਤਾਂ ਕਿਸੇ ਦੇ ਭਰਾ ਨੇ ਜਿਨ੍ਹਾਂ ਨੂੰ ਸੈਣੀ ਤੋਂ ਖਤਰਾ। ਆਲਮ ਸੈਨਾ ਦੀ ਚਰਚਾ ਚਾਰੇ ਪਾਸੇ ਹੋ ਚੁੱਕੀ ਆ, ਦੁਨੀਆ ਜਾਣਦੀ ਆ ਕਿ ਸੰਤੋਖੇ ਕੈਟ ਵਰਗੇ ਜਿਹੜੇ ਸੀ ਉਹਨਾਂ ਨੇ ਕੀ ਕੁਛ ਕੀਤਾ ਹੈ। ਔਰ ਵੱਡੇ ਬਾਦਲ ਸਾਹਿਬ ਪਤਾ ਨਹੀਂ ਕਿਹੜੀ ਧਰਤੀ ਤੋਂ, ਕਿਸੇ ਹੋਰ ਬ੍ਰਹਿਮੰਡ ਦੀ ਕਿਸੇ ਹੋਰ ਧਰਤੀ ਤੋਂ ਆਏ ਨੇ। ਬੜਾ ਪੋਲਾ ਜਿਹਾ ਮੂੰਹ ਬਣਾ ਕੇ ਕਹਿੰਦੇ ਮੈਂ ਤਾਂ ਕਦੇ ਸੁਣਿਆ ਨਹੀਂ ਵੀ ਇਜ਼ਹਾਰ ਆਲਮ ਨੇ ਵੀ ਬੜੇ ਮਾੜੇ ਕੰਮ ਕੀਤੇ। ਸੋ ਜਿਹੜਾ ਸੰਗਰੂਰ ਲੋਕ ਸਭਾ ਸੀਟ ਦਾ, ਉੱਥੇ ਇੱਕ ਗੱਲ ਬੜੀ ਕਮਾਲ ਦੀ ਆ ਕਿ ਆਪ ਸਮਰਥਕ ਆ ਜਿਹੜੇ, ਉਹਨਾਂ ਦਾ ਉਤਸ਼ਾਹ ਬਹੁਤ ਘਟਿਆ ਹੋਇਆ। ਇਸ ਕਰਕੇ ਹੁਣ ਜਿਹੜੀ ਲੜਾਈ ਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਕਾਫੀ ਹੱਦ ਤੱਕ। ਸਾਨੂੰ ਤਾਂ ਉਹਨਾਂ ਦੇ ਜਿੱਤਣ ਹਾਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਕੌਮੀ ਤੌਰ ਤੇ ਲੱਗਦਾ, ਪਰ ਜੇ ਉਹਨਾਂ ਦੀ ਪਾਰਟੀ ਨੂੰ ਜਾਂ ਮਾਨ ਸਾਹਿਬ ਨੂੰ ਜਾਂ ਜਿਹੜੇ ਵੋਟਾਂ ਵਾਟਾਂ ਦੇ ਵਿੱਚ ਬਹੁਤਾ ਜ਼ਿਆਦਾ ਪਿਆਰ ਸਤਿਕਾਰ ਰੱਖਦੇ ਆ, ਉਹਨਾਂ ਨੂੰ ਲੱਗਦਾ ਕਿ ਮਾਨ ਸਾਹਿਬ ਨੂੰ ਜਿੱਤਣਾ ਚਾਹੀਦਾ, ਤਾਂ ਉਹਨਾਂ ਨੂੰ ਇਸ ਗੱਲ ਲਈ ਪੂਰੀ ਜ਼ਿੰਮੇਵਾਰੀ ਨਾਲ ਸਾਹਮਣੇ ਆਉਣਾ ਚਾਹੀਦਾ ਕਿ ਬਾਦਲ ਸਾਹਿਬ ਕਿਰਪਾ ਕਰੋ, ਬਥੇਰੇ ਨੋਟ ਕਮਾਰੇ, ਬਾਲਾਸਰ ਜਿਹੜਾ ਚਾਹੇ ਸੋਨੇ ਦਾ ਬਣਾ ਲਓ ਤੁਸੀਂ, ਹੁਣ ਤਾਂ ਇੰਨਾ ਨੋਟ ਬਹੁਤ ਪੈਸਾ, 7-8 ਪੁਸ਼ਤਾਂ ਤੱਕ ਤਾਂ ਬਹਿ ਕੇ ਖਾ ਸਕਦੇ ਹੋ, ਛੱਡ ਦਿਓ ਖਹਿੜਾ। ਕਿਉਂ ਬੀਬਾ ਕਮਲਦੀਪ ਕੌਰ ਨੂੰ ਮੂਹਰੇ ਲਾ ਕੇ ਕੌਮ ਦੀਆਂ ਬੇੜੀਆਂ 'ਚ ਬੱਟੇ ਪਾਉਣ ਦੇ? ਪਰ ਸਾਰੇ ਕਹਿੰਦੇ ਆ ਕਿ ਮਾਨ ਸਾਹਿਬ ਜਿੱਤ ਜਾਣ, ਘਰੇ ਬੈਠਿਆ ਤਾਂ ਜਿੱਤ ਨਹੀਂ ਹੋਣਾ ਭਾਈ, ਮੈਦਾਨ 'ਚ ਆਓ।
ਉਸੇ ਇਲਾਕੇ ਦੇ ਵਿੱਚ ਆ ਕੇ ਦੱਸੋ ਲੋਕਾਂ ਨੂੰ ਕਿ ਬਾਦਲ ਪਰਿਵਾਰ ਨੂੰ ਕਿਉਂ ਨਹੀਂ ਵੋਟ ਪਾਉਣੀ ਚਾਹੀਦੀ। ਅੱਜ ਅਖਬਾਰਾਂ ਦੇ ਵਿੱਚ ਇਸ ਗੱਲ ਦੀ ਚਰਚਾ ਕਿ ਜਿਹੜੀ ਸੰਗਰੂਰ ਵਾਲੀ ਸੀਟ ਆ, ਇੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਕਾਫੀ ਤਰਜੀਹ ਤੇ ਆ, ਕਾਫੀ ਵਧੀਆ ਪੋਜੀਸ਼ਨ ਤੇ। ਪਰ ਇਸ ਗੱਲ ਦੇ ਅਖਬਾਰਾਂ 'ਚ ਛਪ ਜਾਣ ਨਾਲ ਗੱਲ ਨਹੀਂ ਬਣਦੀ। ਇਸ ਗੱਲ ਨੂੰ ਹੋਰ ਪੱਕਾ ਕਰਨ ਲਈ ਮਾਨ ਸਾਹਿਬ ਨੂੰ ਜਾਂ ਮਾਨ ਦਲ ਦੇ ਲੋਕਾਂ ਨੂੰ ਮੈਦਾਨ ਦੇ ਵਿੱਚ ਆਉਣਾ ਪਊਗਾ। ਅਗਲੀ ਗੱਲ ਇਹ ਹੈ ਕਿ ਅੱਜ ਮਾਨ ਸਾਹਿਬ ਦੇ ਖਿਲਾਫ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੜਾ ਗਹਿ ਗੱਡਮਾ ਇੱਕ ਫਾਨਾ ਫਸਾਇਆ। ਕਹਿੰਦਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੇਰੀ ਗੱਲ ਨਹੀਂ ਮੰਨੀ, ਮੇਰੀ ਅਪੀਲ ਨਹੀਂ ਮੰਨੀ। ਮੈਂ ਕਹਿੰਦਾ ਚਾਹੁੰਦਾ ਸੀ ਕਿ ਕੇਜਰੀਵਾਲ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਏਜੰਡਾ ਇਹਨੂੰ ਰੋਕਿਆ ਜਾਵੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਨ ਸਾਹਿਬ ਚੋਣ ਨਾ ਲੜਨ, ਪਰ ਮੇਰੀ ਅਪੀਲ ਕਹਿੰਦਾ ਮੰਨੀ। ਪਹਿਲੀ ਗੱਲ ਤਾਂ ਇਹ ਚਾਰ ਬੰਦੇ ਬੈਠ ਕੇ ਇਹਨੂੰ ਸੁਖਬੀਰ ਸਿੰਘ ਬਾਦਲ ਨੂੰ ਬਿਠਾ ਕੇ ਪੁੱਛਣ ਵੀ ਸਾਨੂੰ ਦੱਸ ਦੇ ਵੀ ਜੇਕਰ ਮਾਨ ਸਾਹਿਬ ਚੋਣ ਮੈਦਾਨ ਚੋਂ ਪਾਸੇ ਹੋ ਜਾਂਦੇ ਤੇ ਬੀਬੀ ਕਮਲਦੀਪ ਕੌਰ MP ਬਣ ਜਾਂਦੀ ਆ ਤਾਂ ਕਿਹੜਾ ਫਾਰਮੂਲਾ ਜਿਹਦੇ ਨਾਲ ਤੂੰ ਕਹਿੰਦਾ ਹੈ ਕਿ ਬੰਦੀ ਸਿੰਘ ਰਿਹਾ ਹੋ ਜਾਣ। ਬਾਕੀਆਂ ਦੀ ਤਾਂ ਗੱਲ ਬੜੀ ਦੂਰ ਆ, ਬਲਵੰਤ ਸਿੰਘ ਰਾਜੋਆਣਾ ਵੀ ਰਿਹਾ ਨਹੀਂ ਹੋ ਸਕਦਾ। ਬੀਬੀ ਕਮਲਦੀਪ ਕੌਰ ਦੇ MP ਬਣਨ ਦੇ ਨਾਲ ਕਿਵੇਂ ਬਲਵੰਤ ਸਿੰਘ ਰਾਜੋਆਣਾ ਨੂੰ ਫਾਇਦਾ ਹੋ ਜੂ? ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਿਹੜਾ ਆਪਣਾ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ ਤੇ ਬੇਅੰਤ ਸਿੰਘ ਕਾਂਢ ਵਾਲੇ ਸਿੰਘ, ਭਾਈ ਲਖਵਿੰਦਰ ਸਿੰਘ ਨਾਰੰਗਾਲ, ਭਾਈ ਸ਼ਮਸ਼ੀਰ ਸਿੰਘ, ਵੀਰ ਇੰਜੀਨੀਅਰ ਆਪਣਾ ਗੁਰਮੀਤ ਸਿੰਘ, ਜਿੰਨੇ ਵੀ ਸਿੰਘ ਨੇ, ਇਹਨਾਂ ਦੇ ਕੇਸਾਂ ਦਾ ਮਸਲਾ ਜਿਹੜਾ ਹੈ, ਇਹਨਾਂ ਦੀ ਰਿਹਾਈ ਦਾ ਮਸਲਾ ਜਿਹੜਾ ਹੈ, ਉਹਦਾ ਬੀਬੀ ਕਮਲਦੀਪ ਕੌਰ ਦੇ ਜਿੱਤਣ ਨਾਲ ਜੇ ਕੋਈ ਸੰਬੰਧ ਆ ਤਾਂ ਉਹ ਬਾਦਲ ਸਾਹਿਬ ਸਾਨੂੰ ਸਮਝਾ ਦੇਣ ਪਾਉਣ ਨੂੰ ਵੀ ਕਿਵੇਂ। ਐਡਾ ਝੂਠ ਸ਼ਰੇਆਮ ਆਹ ਵਾ ਸਿਆਸਤ। ਝੂਠ ਦੇ ਸਿਰ ਦੇ ਉੱਤੇ ਥੁੱਕ ਨਾਲ ਬੜੇ ਪਕਾਉਣ ਵਾਲਾ ਜਿਹੜਾ ਕੰਮ ਆ, ਤੇ ਉਹ ਜਿਹੇ ਲੋਕ ਨੇ। ਅੱਗੇ ਵੀ ਪਹਿਲਾਂ ਵੀ ਇਹੀ ਕੁਝ ਕਰਦੇ ਆਏ ਨੇ, ਚੱਕ ਦਿਆਂਗੇ ਫੂਕ ਦਿਆਂਗੇ। ਝੂਠ ਤੂਫਾਨ ਬੋਲ ਕੇ ਲੋਕਾਂ ਨੂੰ ਆਪਦੇ ਮਕਰ ਫਰੇਬ ਨਾਲ ਭਰਮਾ ਕੇ ਆ ਹੁਣ ਪੂਰਾ ਜ਼ੋਰ ਲਾਇਆ ਹੋਇਆ ਕਿ ਦੇਖੋ ਜੀ ਅਸੀਂ ਤਾਂ ਬੰਦੀ ਸਿੱਖ ਰਿਹਾ ਕਰਾ ਲੈਣੇ ਸੀਗੇ ਜੀ ਬੀਬੀ ਕਮਲਦੀਪ ਕੌਰ ਜਿੱਤ ਜਾਂਦੀ ਤੇ ਮਾਨ ਸਾਹਿਬ ਚੋਣ ਮੈਦਾਨ ਚੋਂ ਪਾਸੇ ਹੋ ਜਾਂਦੇ। ਇਹ ਤਾਂ ਮਾਨ ਸਾਹਿਬ ਹੀ ਨਹੀਂ ਹਟ, ਮੇਰੀ ਮੰਨਦੇ ਨਹੀਂ। ਹਾਂ ਭਾਈ, ਤੁਸੀਂ ਬੜੀ ਮੰਨਦੇ ਰਹੇ ਹੋ ਨਾ ਬਾਦਲ ਦਲ ਵਾਲੇ, ਤੁਹਾਨੂੰ ਦੁਨੀਆ ਪਿੱਟ ਕੇ ਮਰ ਗਈ ਬਈ RSS ਦਾ ਏਜੰਡਾ ਛੱਡ ਦਿਓ। ਆ ਜਿਹੜਾ ਮੰਦਰਾਂ 'ਚ ਜਾ ਜਾ ਕੇ ਟੱਲੀਆਂ ਖੜਕਾਉਂਦੇ ਹੋ, ਜਿਹੜੇ ਤਿਲਕ ਲਵਾ ਕੇ ਜੱਗ ਕਰਦੇ ਹੋ ਤੇ ਹੋਰ ਜਿਹੜੇ ਕੰਮ ਸਾਨੂੰ ਸਿੱਖ ਰਹਿਤ ਮਰਿਆਦਾ ਅਨੁਸਾਰ ਗਲਤ ਕਹੇ ਨੇ ਉਹ ਕਰਦੇ ਹੋ, ਕਾਹਨੂੰ ਸਿੱਖੀ ਦੀਆਂ ਜੜ੍ਹਾਂ ਵੱਢਣ ਲੱਗੇ ਹੋਏ ਹੋ। ਨਾ ਕਰੋ, ਇਹ ਨਹੀਂ ਮੰਨੀ ਬਾਦਲ ਸਾਹਿਬ ਨੇ, ਬਾਦਲ ਦਲ ਨੇ ਨਹੀਂ ਮੰਨੀ। ਉਲਟਾ ਹਰ ਹਿੰਦੂ ਕੱਟੜਪੰਥੀ ਜਿਹੜਾ ਆ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਨੂੰ ਮਾੜੇ ਤੋਂ ਮਾੜਾ ਬੋਲ ਕਬੋਲ ਬੋਲਦਾ ਰਿਹਾ, ਉਹਨੂੰ ਸਿਕਿਉਰਟੀਆਂ ਦੇ। ਜਿੰਨੇ ਵੀ ਪੰਜਾਬ ਦੇ ਵਿੱਚ ਹਿੰਦੂ ਕੱਟੜਪੰਥੀ ਆ, ਉਹਨਾਂ ਨੇ ਸਾਡੇ ਸਿੱਖ ਜੁਝਾਰੂਆਂ ਨੂੰ, ਜਿਨ੍ਹਾਂ ਦੀ ਰਿਹਾਈ ਦਾ ਅੱਜ ਹੋਕਾ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਮਾਨ ਸਾਹਿਬ ਨੂੰ ਖਲਨਾਇਕ ਦਰਸਾ ਰਹੇ ਹੈ, ਉਹਨਾਂ ਸਾਰੇ ਜੁਝਾਰੂਆਂ ਦੇ ਖਿਲਾਫ ਜਿਹੜੇ ਭਕਾਈ ਮਾਰਦੇ ਆ ਪੰਜਾਬ ਦੇ ਵਿੱਚ। ਕੋਈ ਕਹਿੰਦਾ ਜੀ ਰਾਜੋਆਣਾ ਨੂੰ ਛੇਤੀ ਫਾਂਸੀ ਦੇਵੋ, ਕੋਈ ਕਹਿੰਦਾ ਜੀ ਛੇਤੀ ਹਵਾਰੇ ਨੂੰ ਫਾਂਸੀ ਦਿਓ, ਕੋਈ ਲੱਡੂ ਵੰਡਦਾ ਫਿਰਦਾ, ਕੋਈ ਮੰਡ, ਕੋਈ ਗੰਦ। ਇਹ ਜਿਹੜੇ ਪੰਜਾਬ ਦੇ ਵਿੱਚ ਏਦਾਂ ਦੇ ਲੋਕ ਨੇ, ਇਹਨਾਂ ਸਾਰਿਆਂ ਦੀ ਸੁਰੱਖਿਆ ਦੀ, ਇਹਨਾਂ ਸਾਰਿਆਂ ਨੂੰ ਫੋਟੋਆਂ ਖਿਚਾ ਖਿਚਾ ਕੇ ਚੜਾਉਂਦੇ ਸੀ ਸਿੱਖਾਂ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਵੱਡੇ ਬਾਦਲ ਸਾਹਿਬ ਦੀ, ਕਿ ਤੁਸੀਂ ਇਹਨਾਂ ਤੋਂ ਚਿੜਦੇ ਹੋ ਨਾ ਸਿੱਖੋ, ਆਹ ਦੇਖੋ ਮੈਂ ਇਹਨਾਂ ਨੂੰ ਨਾਲ ਨਹੀਂ। ਕੋਈ ਵੀ ਇਹੋ ਜਿਹਾ ਸਿੱਖੀ ਅਤੇ ਸਿੱਖਾਂ ਦਾ ਦੋਖੀ ਨਹੀਂ ਹੈਗਾ ਜਿਹਦੇ ਨਾਲ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ, ਜਿਹਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ। ਉਹ ਜਿਹੜਾ ਸਰਦਾਰ ਬਲਵੰਤ ਸਿੰਘ ਰਾਜੋਆਣਾ ਅੱਜ ਉਹ ਬਾਦਲ ਸਾਹਿਬ ਦੇ ਨਾਲ ਆ, ਪਤਾ ਨਹੀਂ ਉਹਨੂੰ ਕਿਉਂ ਨਹੀਂ ਇਹ ਗੱਲ ਚੇਤੇ ਆਈ, ਮੇਰੀ ਭੈਣ ਨੂੰ ਹਰਾਇਆ ਸੀ ਪਟਿਆਲਿਓਂ। ਮੈਂ ਪਿਛਲੇ 20 ਸਾਲਾਂ ਦੇ ਵਿੱਚ
ਜਦੋਂ ਤੋਂ 2012 ਵਾਲੀ ਤੇ ਆਪਾਂ ਮੇਨ ਗੱਲ ਕਰ ਲਈਏ, ਜਦੋਂ ਫਾਂਸੀ ਵਾਲਾ ਮੁੱਦਾ ਸੀ, ਅੱਜ ਵੀ ਉਹ ਚੀਜ਼ਾਂ ਸਾਰਿਆਂ ਦੇ ਚੇਤੇ ਹੋਣਗੀਆਂ ਵੀ ਕੋਈ ਤਾਂ ਇਹੋ ਜਿਹਾ ਸਿੱਖ ਆਗੂ, ਕੋਈ ਪੰਥਕ ਜਾਂ ਖਾਲਿਸਤਾਨੀ ਧਿਰ ਜਾਂ ਸ਼ਖਸੀਅਤ ਬਚੀ ਹੋਵੇ ਜਿਹਦੇ ਖਿਲਾਫ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬੋਲ ਕਬੋਲ ਨਾ ਬੋਲੇ। ਬਾਦਲ ਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਅੱਜ ਤੱਕ ਇੱਕ ਭੈੜਾ ਲਫ਼ਜ਼ ਨਹੀਂ ਬੋਲਿਆ ਭਾਈ ਬਲਵੰਤ ਸਿੰਘ ਰਾਜੋਆਣੇ ਨੇ। ਤੇ ਜਿੰਨਾ ਮਾੜਾ ਤੋਂ ਮਾੜਾ, ਜਿੰਨਾ ਗਲਤ ਤੋਂ ਗਲਤ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੀ ਸ਼ਖਸੀਅਤ, ਜਿਹਨੂੰ ਮਿਲਣ ਵਾਲਾ ਹਰੇਕ ਬੰਦਾ ਕਹਿੰਦਾ ਵੀ ਕੈਸਾ ਬੀਬਾ ਜਿਹਾ ਬੰਦਾ, ਕਿੰਨਾ ਸਿਆਣਾ ਜਿਹਾ, ਕਿੰਨਾ ਸਾਊ ਜਿਹਾ, ਕੋਈ ਇਹਦੇ ਮਨ ਚ ਬਲ ਫਰੇਬ ਨਹੀਂ, ਉਹਦੇ ਖਿਲਾਫ ਬੋਲਣ ਲੱਗਿਆ ਵੀ ਭਾਈ ਰਾਜੋਆਣੇ ਨੇ ਕਿਰਕ ਨਹੀਂ ਸੀ। ਭਾਈ ਗਿਆਨ ਸਿੰਘ ਲੀਡ ਫੋਨ ਕਰਕੇ ਪੁੱਛੋ ਉਹਨਾਂ ਨੂੰ ਵੀ ਤੇ ਭਾਈ ਜਦੋਂ ਘਰ ਗਏ ਸੀ ਕੀ ਹੋਇਆ ਸੀ। ਭਾਈ ਦਲਜੀਤ ਸਿੰਘ ਬਿੱਟੂ, ਦਲ ਖਾਲਸਾ, ਮਾਨ ਦਲ, ਹਰ ਇੱਕ ਧਿਰ ਉਹ ਤੁਰੇ ਫਿਰਨ ਵਿਚਾਰੇ ਸਾਰੇ ਵੀ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਖਿਲਾਫ ਆਪਾਂ ਸਾਰੇ ਰਲ ਮਿਲ ਕੇ ਭਾਈ ਯਤਨ। ਤੇ ਇਹ ਖੰਭੇ ਜਿੱਡੇ ਜੱਡੀਆਂ ਚਿੱਠੀਆਂ ਲਿਖ ਕੇ ਲੋਕਾਂ ਨੂੰ ਉਹਨਾਂ ਦੇ ਖਿਲਾਫ ਕਵੇ ਵੀ ਇਹ ਤਾਂ ਬਹੁਤ ਮਾੜੇ ਆ, ਤਾਂ ਜੀ ਕਾਂਗਰਸ ਦੇ ਏਜੰਟ ਨੇ, ਏਜੰਸੀਆਂ ਦੇ ਬੰਦੇ। ਅੱਜ ਵੀ ਜੇ ਗੂਗਲ ਉੱਤੇ ਸਰਚ ਮਾਰ ਲਈਏ ਨਾ, ਉੱਤੇ ਲਿਖੀਏ ਦਲ ਖਾਲਸਾ, ਮਾਨ ਦਲ, ਪ੍ਰੋਫੈਸਰ ਭੁੱਲਰ ਤੇ ਭਾਈ ਬਲਵੰਤ ਸਿੰਘ ਰਾਜੋਆਣਾ, ਇੰਨਾ ਲਿਖ ਕੇ ਜੇ ਪੰਜਾਬੀ ਚ ਗੂਗਲ ਉੱਤੇ ਕਲਿੱਕ ਕਰ ਦਈਏ ਨਾ, ਜਦ ਹੀ ਉਹ ਚਿੱਠੀਆਂ ਠਾਹ ਦੇਣੇ ਆ ਕੇ ਖੜੀਆਂ ਹੋ ਜਾਂਦੀਆਂ, ਜਿਹਦੇ ਵਿੱਚ ਹਰ ਮਾੜੇ ਤੋਂ ਮਾੜਾ ਸ਼ਬਦ, ਹਰ ਭੈੜੇ ਤੋਂ ਭੈੜਾ ਲਫ਼ਜ਼ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਇਹਨਾਂ ਖਿਲਾਫ ਬੋਲਿਆ। ਇਹ ਵਿਚਾਰੇ ਉਹਨੂੰ ਛਡਾਉਣ ਨੂੰ ਤੁਰੇ ਫਿਰਨ, ਇਹ ਉਹਦੀ ਫਾਂਸੀ ਦੇ ਖਿਲਾਫ ਤੁਰੇ ਫਿਰਨ, ਉਹ ਇਹਨਾਂ ਨੂੰ ਭੰਡਣ ਤੇ ਲੱਕ ਬੰਨਿਆ। ਸਮਝ ਹੀ ਨਹੀਂ ਲੱਗੀ ਵੀ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਸਿੱਖਾਂ ਨੇ ਵਿਗਾੜਿਆ ਕੀ, ਕਿਉਂ ਸਾਰਿਆਂ ਸਿੱਖਾਂ ਨੂੰ ਸੂਲੀ ਤੇ ਟੰਗੀ ਰੱਖਿਆ। ਜਿੰਨਾ ਸੰਤਾਪ ਭਾਈ, ਠੀਕ ਆ ਤੁਸੀਂ ਬਲਵੰਤ ਸਿੰਘ ਰਾਜੋਆਣਾ ਜੀ ਬਿਆਨ ਤੇ ਬੁੱਚੜ ਨੂੰ ਸੋਧਿਆ, ਤੁਹਾਡਾ ਅਹਿਸਾਨ ਆ, ਤੁਹਾਡੇ ਧੰਨਵਾਦੀ, ਪਰ ਇੰਨੀ ਗੱਲ ਬਦਲੇ ਪੂਰੀ ਕੌਮ ਨੂੰ ਜਲੀਲ ਕਰਨ ਦਾ, ਖਾਸ ਤੌਰ ਤੇ ਉਹਨਾਂ ਪੰਥਕ ਸੋਚ ਵਾਲਿਆਂ ਨੂੰ। ਠੀਕ ਆ ਕਿਸੇ ਗੱਲ ਤੇ ਤੁਹਾਡੀ ਉਹਨਾਂ ਨਾਲ ਬੇਇੱਤਫਾਕੀ ਹੋ ਸਕਦੀ ਹੈ, ਪਰ ਮਿੰਟੋ ਮਿੰਟੀ ਸਰਟੀਫਿਕੇਟ ਵੰਡੀ ਜਾਣੇ, ਭੰਡੀ ਜਾਣਾ, ਨਿੰਦੀ ਜਾਣਾ। ਅਸੀਂ ਤਾਂ ਪਹਿਲਾਂ ਬੜੇ ਦੁਖੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਨਵੇਂ ਜਿਹੜੇ ਸਾਡੇ ਸਿੱਖ ਭਰਾ ਨੇ ਉਹ ਤਹਿਜ਼ੀਬ ਨੂੰ ਨਹੀਂ ਪਛਾਣ ਰਹੇ ਤੇ ਮਾੜਾ ਚੰਗਾ ਬੋਲਣ ਲੱਗੇ ਸਕੈਂਟ ਲਾਉਂਦੇ ਆ। ਤੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ, ਤੁਸੀਂ ਵੀ ਮਾੜਾ ਮੋਟਾ ਸਬਰ ਕਰ ਲੈਂਦੇ। ਉਹ ਸਿੱਖ ਜਿਹੜੇ ਤੁਹਾਡੀਆਂ ਰਿਹਾਈਆਂ ਲਈ ਯਤਨਸ਼ੀਲ ਨੇ, ਤੇ ਬਾਦਲ ਪਿਓ ਪੁੱਤ ਆਖਰੀ ਸਮੇਂ ਉੱਤੇ ਜਦੋਂ ਫਾਂਸੀ ਬਿਲਕੁਲ ਸਿਖਰ ਤੇ ਆ ਗਈ ਸੀ, ਉਦੋਂ ਦਿੱਲੀ ਨੂੰ ਗਏ ਆ। ਜਿੱਦਣ ਪੰਜਾਬ ਦੇ ਵਿੱਚ ਚੱਪੇ ਚੱਪੇ ਦੇ ਉੱਤੇ ਖਾਲਿਸਤਾਨੀ ਝੰਡਿਆਂ ਦਾ ਦਰਿਆ ਵਗਣ ਲਾਤਾ ਨਾ ਸਿੱਖਾਂ, ਉਦੋਂ ਦਿੱਲੀ ਨੂੰ ਗਏ ਆ ਤੁਹਾਨੂੰ ਬਚਾਉਣ। ਇਹੋ ਜਿਹਾ ਹੈ ਬਾਦਲ ਦਲੀਆਂ ਦੀ ਸਦਾ ਹਮਾਇਤ ਕਰਨੀ। ਜਿਹੜਾ ਵੀ ਨਵਾਂ ਪ੍ਰਧਾਨ ਬਣਦਾ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਦਾ, ਜਿਹੜਾ ਵੀ ਨਵਾਂ ਅਕਾਲ ਤਖਤ ਸਾਹਿਬ ਦਾ ਜਾਂ ਕਿਸੇ ਤਖਤ ਦਾ ਜਥੇਦਾਰ ਲਾਉਂਦੇ ਆ, ਉਹਨੂੰ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣੇ ਕੋਲੇ ਉੱਥੇ ਭੇਜਦੇ ਆ ਵੀ ਤੂੰ ਉੱਥੇ ਛੇਤੀ ਜਾ ਕੇ, ਤਾਂ ਕਿ ਕਿਤੇ ਉਹ ਹੱਥੋਂ ਨਾ ਨਿਕਲ। ਪਹਿਲਾਂ ਲੋਕਾਂ ਨੂੰ ਸਮਝ ਨਹੀਂ ਸੀ ਲੱਗਦੀ ਵੀ ਇਹ ਕੀ ਕਹਾਣੀ ਹੈ। ਕਹਾਣੀ ਸੱਜਣੋਂ ਆਹ ਵਾ ਕਿ ਅੱਜ ਵੋਟਾਂ ਵਿੱਚ ਉਹਨੂੰ ਇਸ ਕਰਕੇ ਰੱਖਿਆ ਹੋਇਆ ਸੀ ਵੀ ਹੌਲੀ ਹੌਲੀ ਕਦੇ ਨਾ ਕਦੇ ਕਿਸੇ ਨਾ ਕਿਸੇ ਵੇਲੇ ਵਰਤਾਂਗੇ। ਤੇ ਅੱਜ ਮਾਨ ਸਾਹਿਬ ਨੂੰ ਸੰਗਰੂਰ ਸੀਟ ਤੋਂ ਹਰਾਉਣ ਲਈ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾ, ਤੇ ਕਿਹਾ ਇਹ ਜਾ ਰਿਹਾ ਕਿ ਜੀ ਮੈਂ ਤਾਂ ਬੜਾ ਵਧੀਆ, ਸੁਖਬੀਰ ਬਾਦਲ ਕਹਿੰਦਾ ਮੈਂ ਤਾਂ ਜੀ ਜਿਤਾਉਣ ਨੂੰ ਫਿਰਦਾ ਤੇ ਇਹਨਾਂ ਨੂੰ ਜਿਹੜਾ ਕਿ ਛਡਾਉਣ ਨੂੰ ਫਿਰਦਾ, ਕਮਲਦੀਪ ਕੌਰ ਨੂੰ ਜਿਤਾ ਕੇ ਜਿਹੜਾ ਤੇ ਨਜ਼ਰਬੰਦਾਂ ਨੂੰ ਪਤਾ ਨਹੀਂ ਕਿਹੜੇ ਤਰੀਕੇ ਨਾਲ ਛਡਾਊ। ਪਰ ਕਹਿੰਦਾ ਜੀ ਮਾਨ ਸਾਹਿਬ ਬੜੇ, ਉਹ ਭਾਈ ਜਦੋਂ ਪੰਥ ਕਲਪਦਾ ਸੀ ਬਈ ਸਰਸੇ ਵਾਲਿਆਂ ਦਾ ਸਾਥ ਨਾ ਦੇ, ਉਹ ਇਹਨਾਂ ਨੇ ਸਾਡੇ ਇਸ਼ਟ ਦੀ ਬੇਅਦਬੀ ਕੀਤੀ। ਉਦੋਂ ਹੈਂਕੜ ਤੇ ਹੰਕਾਰ ਨਾਲ ਭਰੇ ਹੋਏ ਸੱਤਾ ਥੱਲੇ ਸੀ। ਬਾਦਲ ਦਲ ਵਾਲੇ ਕਹਿੰਦੇ ਸੀ ਮਾਰੋ ਜੁੱਤੀਆਂ ਇਹਨਾਂ ਦੇ, ਪੁਲਿਸ ਨੂੰ ਖੁੱਲੀ ਛੁੱਟੀ ਦੇਤੀ ਤੇ ਮਾਰ ਮਾਰ ਕੇ ਡਾਂਗਾ ਸਾਰੇ ਪੰਜਾਬ ਦੇ ਵਿੱਚ, ਜੋ ਖਾਸ ਤੌਰ ਤੇ ਬਹਿਬਲ ਕਲਾਂ ਚ ਹੋਏ। ਉਧਰੋਂ ਦਾ ਵੋਟਾਂ 2017 ਵਾਲੀਆਂ ਜਾ ਕੇ ਬਹਿ ਗਏ ਸਾਰੇ ਜਾਣੇ ਸਰਸੇ ਵਾਲਿਆਂ ਦੇ ਡੇਰੇ ਚ ਸਲਾਵਤਪੁਰੇ ਕੋਲ। ਕਹਿੰਦੇ ਜੀ ਜੇ ਕਿਤੇ ਸਾਨੂੰ ਇਸ ਵਾਰੀ ਸੱਤਾ ਮਿਲ ਗਈ ਨਾ, ਸਾਡੇ ਤੇ ਕਿਰਪਾ ਕਰੋ ਜੀ ਸਰਸੇ ਵਾਲੇ, ਵੋਟਾਂ ਪਾ। ਅਸੀਂ ਡੇਰੇ ਸਰਸੇ ਦੇ ਮੁਖੀ ਨੂੰ ਪੰਜਾਬ ਚ ਪ੍ਰੋਗਰਾਮ, ਲੋਕ ਪਹਿਲੀ ਵਾਰ ਅਰਦਾਸਾਂ ਕਰਦੇ ਦੇਖੇ ਵੀ ਕਿਤੇ ਆ ਨੀਲੀ ਪੱਗ ਵਾਲੇ ਨਾ ਜਿੱਤ ਜਾਣ, ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਲਹੂ ਪਊ।
क्योंकि सिख जवानी उन्होंने रोकण जाऊगी ते इन्हां ने उन्हां नूं कहा होया भी इत्थे लैके आवांगे। ते फिर उही पुलिस जिन्हें बहबल कलां च कांड करवाया, कोटकपूरे कटापा किया, वो फिर साडे ते जुल्म करू। लोकां नूं तसल्ली देखो किड्डा माड़ा भैड़ा निकम्मा माहौल बना दिता कि कैप्टन अमरिंदर सिंह वर्गी कांग्रेस की सरकार लियाउण लई लोक मजबूर कर। ते बादल दल अज कहदा वा मेरी अपील नहीं मन्नी जी मान साहब ने। वो भाई तुसीं मन ली सी, तुसीं मन्निया कि आपां समेध सैणी वर्गे जहार वाला वर्गां नूं डक्कर दिंदे आ, तुसीं मन्निया सी भी असीं आरएसएस दा एजेंडा त्याग दिंदे आ। सिर दे उत्ते मुकट जे ला के जिहड़े तुहाडा सारा टब्बर बैठा हुंदा, कोई लीडर तां बचिया होवे। हरेक दी फोटो पई आ सोशल मीडिया दे उत्ते हवन जग करदिआं दी। जे सिੱਖੀ ਦੀਆਂ जड़ां ਵੱਢਣ ਦਾ, जे सिੱਖੀ ਦਾ ਨੁਕਸਾਨ ਕਰਨ ਦਾ ਕਿਸੇ ਨੇ ਗਿਣਤੀ ਮਿਣਤੀ ਕਰਨੀ ਹੋਵੇ, ਸਿੱਖੀ ਦੇ ਸਾਰੇ ਦੁਸ਼ਮਣ ਰਲ ਕੇ ਉਹਨਾਂ ਨੁਕਸਾਨ ਨਹੀਂ ਕਰ ਸਕੇ ਜਿੰਨਾ ਨੁਕਸਾਨ ਬਾਦਲ ਸਾਹਿਬ ਨੇ, ਬਾਦਲ ਪਰਿਵਾਰ ਨੇ, ਬਾਦਲ ਦਲ ਨੇ ਕੱਲਿਆਂ ਨੇ। ਤੇ ਭਾਈ ਉਦੋਂ ਤੁਸੀਂ ਮੰਨੇ ਕਿ ਸਿੱਖੀ ਦੇ ਜੜਾਂ ਨਾ ਵੱਢੋ। ਪਿੱਟ ਕੇ ਮਰ ਗਏ ਲੋਕ। ਉਹ ਪੰਜਾਬ 'ਚ ਨਸ਼ੇ ਦਾ ਦਰਿਆ ਵਗ ਰਿਹਾ, ਥਾਂ ਥਾਂ ਦੇ ਉੱਤੇ ਨੌਜਵਾਨਾਂ ਦੀਆਂ ਬਾਹਾਂ ਦੇ ਵਿੱਚ ਸਰਿੰਜਾਂ ਨਸ਼ੇ ਵਾਲੀ। ਤੇ ਜੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਲਈ ਅੱਜ ਬੜਾ ਇਹਨਾਂ ਨੂੰ ਹੇਜ ਆ ਰਿਹਾ। ਜੇ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਕੀਤੀ ਜਾਂ ਬਾਪੂ ਸੂਰਤ ਸਿੰਘ ਨੇ ਕੀਤੀ, ਉਹਨਾਂ ਦੇ ਵਿਰੋਧ ਤੇ ਸਿੱਖਾਂ ਦਾ ਪੰਥਕ ਸੋਚ ਵਾਲੇ ਸਿੱਖਾਂ ਨੂੰ ਤਾਂ ਦੁਸ਼ਮਣ ਮੰਨਿਆ ਹੋਇਆ ਸੀ। ਤੇ ਸੋਸ਼ਲ ਮੀਡੀਆ ਤੇ ਕਿਰਾਏ ਤੇ ਬੰਦੇ ਭਰਤੀ ਕਰ ਲਏ ਵੀ ਜਿਹੜਾ ਵੀ ਪੰਥਕ ਗੱਲ ਕਰਦਾ ਉਹਨੂੰ ਗਾਲਾਂ ਕੱਢੀ ਜਾਓ। ਸ਼੍ਰੋਮਣੀ ਕਮੇਟੀ ਦਾ ਵਕਾਰ ਰੋਲ ਛੱਡਿਆ। ਅਕਾਲ ਤਖਤ ਸਾਹਿਬ ਦੇ ਫਲਸਫੇ ਦੀ, ਸੰਸਥਾ ਦੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਨੂੰ ਜਿੰਨਾ ਜ਼ਿਆਦਾ ਵਿਵਾਦਾਂ 'ਚ ਲੈ ਜਾਂਦਾ, ਹਰ ਸਾਲ 6 ਜੂਨ ਵਾਲੇ ਦਿਨ ਇੱਥੇ ਪੰਥਕ ਸੋਚ ਵਾਲਿਆਂ ਨੂੰ ਡਾਂਗਾ ਮਾਰ ਕੇ ਜਲੀਲ ਕਰਦੇ ਰਹੇ। ਪੰਜਾਬ ਦੀ ਧਰਤੀ ਉੱਤੇ ਗੈਰ ਪੰਜਾਬੀ ਲੋਕਾਂ ਨੂੰ ਲਿਆ ਕੇ ਵਸਾਉਂਦੇ ਰਹੇ। ਪੰਜਾਬ ਦਾ ਮਾਹੌਲ ਇੰਨਾ ਮਾੜਾ ਕਰਤਾ ਕਿ ਹਰੇਕ ਸਿੱਖ ਕਵੇ ਤੋਂ ਭੱਜ ਜਾਵੇ। ਜੇ ਕਿਸੇ ਨੇ ਕਿਹਾ ਕਿ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਭਾਈ ਇਹਨਾਂ ਲਈ ਕਦੇ ਬੋਲੋ, ਕਹਿੰਦੇ ਨਾ ਚੁੱਪ ਕਰੋ। ਐਡਾ ਹੰਕਾਰ ਵੀ ਜਿਹੜਾ ਵੀ ਸਿੱਖ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ ਸੀ ਉਹਨੂੰ ਆਪਣਾ ਦੁਸ਼ਮਣ ਮੰਨ ਕੇ ਝੂਠੇ ਪਰਚੇ ਪਵਾਉਂਦੇ ਰਹੇ। ਹਰਿਆਣੇ ਤੇ ਰਾਜਸਥਾਨ ਦਾ ਪੱਖ ਪੂਰਾ ਪੂਰਦੇ ਰਹੇ। ਕਾਤਲ ਪੁਲਸੀਏ ਜਿਹੜੇ ਸਿੱਖਾਂ ਦੇ, ਚਾਹੇ ਉਹਨਾਂ ਨੇ ਭਾਈ ਦਰਸ਼ਨ ਸਿੰਘ ਲਾਹਾਰੇ ਨੂੰ ਲੁਧਿਆਣੇ ਸ਼ਹੀਦ ਕੀਤਾ ਹੋਵੇ, ਚਾਹੇ ਉਹਨਾਂ ਨੇ ਬਰਗਾੜੀ ਕਾਂਡ ਤੋਂ ਬਾਅਦ ਬਹਿਬਲ ਕਲਾਂ 'ਚ ਗੋਲੀਆਂ ਮਾਰੀਆਂ ਹੋ, ਚਾਹੇ ਉਹਨਾਂ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਖਿਲਾਫ ਉਸ ਜੱਦੋ ਜਹਿਦ ਵਿੱਚ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਸ਼ਹੀਦ ਕੀਤਾ, ਹਰੇਕ ਬੁੱਚੜ ਪੁਲਸੀਏ ਦੀ ਰਾਖੀ ਬਾਦਲ ਦਲ ਨੇ ਕੀਤੀ। ਤੇ ਅੱਜ ਕਹਿੰਦੇ ਸਾਡੇ ਵਰਗਾ ਤਾਂ ਕੋਈ ਚੰਗਾ ਬੰਦਾ ਹੀ ਨਹੀਂ, ਅਸੀਂ ਜਿਹੜਾ ਕੋਈ ਨਜ਼ਰਬੰਦ ਸਿੱਖਾਂ। ਅੱਜ ਅਸੀਂ ਪੰਥਕ ਬਣ, ਹੁਣ ਅਸੀਂ ਉਹ ਨਹੀਂ ਰਹੇ, ਹੁਣ ਅਸੀਂ ਪੰਥਕ ਬਣ। ਗੱਲ ਮਿੱਤਰੋ ਸੱਜਣੋ ਇੱਕੋ ਹੈ। ਸਾਡੇ ਸਾਹਮਣੇ ਸਥਿਤੀ ਬੜੀ ਸਪਸ਼ਟ ਆ ਕਿ ਸਿੱਖੀ ਬਚਾਉਣੀ ਆ ਕਿ ਮਰਵਾਉਣੀ ਹੈ। ਜੇ ਸਿੱਖੀ ਬਚਾਉਣੀ ਆ ਤਾਂ ਹੋਰ ਬਹੁਤ ਸਾਰੇ ਕੰਮ ਨੇ, ਪਰ ਮੇਨ ਕੰਮ ਆਹੀ ਆ ਵੀ ਆਪਾਂ ਬਾਦਲ ਸਾਹਿਬ ਨੂੰ ਸੱਤਾ ਤੇ ਲਿਆਈਏ, ਬਾਦਲ ਦਲ ਦੇ ਪੈਰ ਲਵਾਈਏ ਤੇ ਪੰਜਾਬ ਦੀ ਧਰਤੀ ਉੱਤੇ ਜਿਹੜਾ ਕੰਮ ਰਹਿ ਗਿਆ, ਜਿਹੜੀ ਕਸਰ ਰਹਿ ਗਈ ਇਹਨਾਂ ਤੋਂ ਪਿਛਲੇ ਜਦੋਂ ਰਾਜ ਭਾਗ ਕੀਤਾ 1997 ਤੋਂ ਹੁਣ ਤੱਕ, ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਕੁਲਵੀਰ ਸਿੰਘ ਬੜਾ ਪਿੰਡ ਤੇ ਜਦੋਂ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਸੀ, ਅਸੀਂ ਮਿਲੇ, ਅਸੀਂ ਪੁੱਛਿਆ, ਉਹ ਕਹਿੰਦੇ ਕੋਈ ਗੱਲ ਹੀ ਨਹੀਂ। ਔਰ ਅਫਸਰਸ਼ਾਹੀ ਦੇ ਟਰੈਪ 'ਚ ਫਸ ਕੇ ਇਸ ਸੁਖਬੀਰ ਸਿੰਘ ਬਾਦਲ ਨੇ, ਬਾਦਲ ਦਲ ਦੇ ਆਪ ਦੇ ਲੀਡਰ ਕਲਪਦੇ ਮਰ ਗਏ। ਉਹ ਜੇਕਰ ਸਿੱਖੀ ਜਿਹੜੀ ਬਚਾਉਣੀ ਹੈ ਤਾਂ ਆਪਾਂ ਨੂੰ, ਜੇ ਨਹੀਂ ਸਰਦਾ, ਆਪਾਂ ਨੂੰ ਕੋਈ ਅਲਟਰਨੇਟਿਵ ਅਕਾਲੀ ਦਲ ਉਭਾਰਨਾ ਚਾਹੀਦਾ। ਜੇ ਮਾਨ ਦਲ ਤੋਂ ਤਸੱਲੀ ਆ ਬਹੁਤ ਚੰਗੀ ਗੱਲ ਹੈ, ਜੇ ਨਹੀਂ ਤਾਂ ਕੋਈ ਹੋਰ ਉਭਾਰ ਲਓ। ਪਰ ਬਾਦਲ ਪਰਿਵਾਰ ਤੋਂ ਤੁਹਾਨੂੰ ਯਾਦ ਹੋਣਾ ਪਹਿਲਾਂ ਇਹਨਾਂ ਨੇ ਪਿੱਛੇ ਜੇ ਕਮੇਟੀ ਜੀ ਬਣਾਈ ਸੀ, ਉਹਨਾਂ ਨੇ ਕਹਿਤਾ ਕਿ ਬਾਦਲ ਪਰਿਵਾਰ ਨੂੰ ਪਾਸੇ ਕਰੋ। ਆਪਦੀ ਹੋਈ ਬਣਾਈ ਹੋਈ, ਵੀ ਅਸੀਂ ਹਾਰਦੇ ਕਿਉਂ ਆ, ਆਪਦੀ ਹੀ ਬਣਾਈ ਹੋਈ ਕਮੇਟੀ ਦੀਆਂ ਗੱਲਾਂ ਮੰਨਣ ਤੋਂ ਇਨਕਾਰੀ। ਸੋ ਜਿਹੜਾ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਹੈ, ਇਹਦੇ ਵਿੱਚ ਬਾਦਲ ਕੇ ਜਿਹੜੇ ਨੇ ਉਹ ਹੋਰ ਜ਼ਿਆਦਾ ਨੰਗੇ ਹੋਣਗੇ। ਲੋਕਾਂ ਨੂੰ ਲੱਗਦਾ ਸੀਗਾ ਕਿ ਹੁਣ ਸੁਧਰ ਗਏ, ਪਰ ਉਹਨਾਂ ਦਾ ਜਿਹੜਾ
ਕਹਿੰਦੇ ਆ ਨਾ ਵੀ ਚੋਰ ਚੋਰੀ ਤੋਂ ਜਾਏ, ਹੇਰਾ ਫੇਰੀ ਤੋਂ ਨਾ ਜਾਏ। ਉਹੀ ਏਜੰਡਾ, ਉਹੀ ਹਿਸਾਬ ਕਿਤਾਬ ਆ। ਸੱਚੇ ਪਾਤਸ਼ਾਹ ਕੌਮ ਨੂੰ ਸਮੱਤ ਬਖਸ਼ਣ। ਸਭ ਤੋਂ ਭੈੜੀ ਮਾੜੀ ਗੱਲ ਆਪਣੀ ਇਹ ਹੈ, ਜਿਹੜੇ ਆਪਾਂ ਕਹਿੰਦੇ ਆ ਕਿ ਜੇ ਬਾਦਲ ਦਾ ਜਾਂ ਬਾਦਲ ਪਰਿਵਾਰ ਪਾਸੇ ਹੋਗਾ ਫੇਰ ਆਪਾਂ ਦਾ ਬਣੂ ਕੀ। ਭਾਈ ਜਿਹੜਾ ਕੁਝ ਹੁਣ ਹੋ ਰਿਹਾ ਇਹਦੇ ਨਾਲੋਂ ਚੰਗਾ ਹੀ। ਜਿਹੋ ਜਿਹਾ ਹਿਸਾਬ ਕਿਤਾਬ ਮੱਸੇ ਰੰਗੜ ਦੱਸ, ਜਿਹੋ ਜਿਹਾ ਅਬਦਾਲੀ ਦੱਸ, ਜਿਹੋ ਜਿਹਾ ਲਖਪਤ ਰਾਏ ਜਸਪਤ ਰਾਏ ਦੱਸ, ਜਿਹੋ ਜਿਹਾ ਮੀਰ ਮੰਨੂ ਦਾ ਸੀ, ਜਿਹੋ ਜਿਹਾ ਜ਼ਕਰੀਏ ਦਾ ਸੀ, ਉਹੋ ਜਿਹਾ ਬਾਦਲ ਦਲ ਦਾ ਹਿਸਾਬ ਕਿਤਾਬ ਆ। ਸਿੱਖੀ ਅਤੇ ਸਿੱਖਾਂ ਨਾਲ ਦੁਸ਼ਮਣੀ ਤੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਨਾਲ ਪਿਆਰ ਆ। ਇਹੋ ਜਿਹੇ ਦਲ ਦੀ ਸਰਕਾਰ ਬਣਾ ਕੇ ਕੀ ਮਿਲ ਸਕਦਾ। ਸੋ ਆਪਦੇ ਅੰਦਰ ਇਸ ਦ੍ਰਿੜਤਾ ਨੂੰ ਲਿਆਓ। ਜੇਕਰ ਮਾਨਦਲ ਤੋਂ ਤਸੱਲੀ ਨਹੀਂ, ਕੋਈ ਹੋਰ ਉਭਾਰ ਲਓ, ਪਰ ਆਪਦਾ ਅਲਟਰਨੇਟਿਵ ਅਕਾਲੀ ਦਲ ਉਭਾਰੋ। ਪਰ ਇਹ ਮੰਨ ਕੇ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਚਾਹੇ ਸਰਕਾਰ ਬਣ ਜਾਵੇ, ਚਾਹੇ ਇਹ ਸਾਰੀਆਂ ਸੀਟਾਂ ਦੇ ਉੱਤੇ ਪੰਜਾਬ ਦੇ ਇਸ ਨਵੇਂ ਅਕਾਲੀ ਦਲ ਵਾਲੇ ਐਮਪੀ ਬਣ ਕੇ ਚਲੇ ਜਾਣ, ਬਣਨਾ ਬੁਣਨਾ ਕੁਛ ਨਹੀਂ। ਸੋ ਇਸ ਸਿਸਟਮ ਦੇ ਅੰਦਰੋਂ ਕੱਖ ਨਹੀਂ ਮਿਲਣਾ। ਹੋ ਸਕਦਾ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਤੇ ਕਦੇ ਕੋਈ ਚੱਜ ਹਾਲ ਦੇ ਐਮਐਲਏ ਐਮਪੀ ਆ ਜਾਣ, ਜਿਹੜੇ ਆਪਣੀ ਕੌਮ ਨੂੰ ਸਪਸ਼ਟ ਆ ਕੇ ਦੱਸ ਦੇਣ ਕਿ ਭਰਾਵੋ ਐਵੇਂ ਅਸੀਂ ਠੱਗੀਆਂ ਨਹੀਂ ਮਾਰਨੀਆਂ, ਸਾਫ਼ ਦੱਸਦੇ ਆ ਕਿ ਕੁਛ ਨਹੀਂ ਬਣਨਾ ਇਸ ਸਿਸਟਮ ਦੇ ਅੰਦਰੋਂ। ਕੋਈ ਹੋਰ ਰਾਹ ਲੱਭੋ ਜਿਹਦੇ ਨਾਲ ਸਿੱਖੀ ਬਚ ਸਕੇ। ਇਸ ਮਾਹੌਲ ਵਿੱਚ ਸਿੱਖੀ ਮਰੇਗੀ ਮਰੇਗੀ। ਸੋ ਇੱਥੇ ਸਮਾਪਤੀ ਕਰਦੇ ਆ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।